ਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਮਿੰਟੂ ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਆਵਾਜ਼ ਆਉਂਦੀ ਹੈ ਜੀ ਆਵਾਜ਼ ਆਉਣੀ ਸ਼ੁਰੂ ਹੋ ਗਈ ਆ ਜੀ। ਤੇ ਬਹੁਤ ਬਹੁਤ ਧੰਨਵਾਦ। ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਹਨਾਂ ਦੇ ਕੋਲੋਂ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਲਈ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਖਿੰਡਾ ਪਰਿਵਾਰ ਕੈਂਟ ਵਾਸ਼ਿੰਗਟਨ, ਗੁਰਪਾਲ ਸੰਧੂ ਐਂਟੀਲੋਪ, ਹਰਪ੍ਰੀਤ ਕੌਰ ਤੂਰ, ਕਰਮਪਾਲ ਸਿੰਘ, ਜਸਜੀਤ ਕੌਰ ਗਰੇਵਾਲ, ਸਰਬਜੀਤ ਗੁਰਜੋਤ ਗਿੱਲ ਕਲੋਵਿਸ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਸੁਖਪ੍ਰੀਤ ਸਿੰਘ ਬੇਕਰਸਫੀਲਡ, ਤਾਰਾ ਸਿੰਘ ਮਰਾਹਰ ਕਲੋਵਿਸ, ਨਾਲ ਹੀ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵਾਂ ਪੁਰਾਣੇ ਟਾਇਰ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਨਿਮਾ ਸਹੋਤਾ 209-277-0113। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਜਿਹੜਾ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਲੈਣ ਦੇ ਵਿੱਚ ਸਹਾਇਤਾ ਕਰਦੇ ਨੇ, ਵਧੀਆ ਸਿਖਲਾਈ ਦਿੰਦੇ ਨੇ ਘੱਟ ਸਮੇਂ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਅਜੀਤ ਅਟਵਾਲ 559-374-4545 ਦੇ ਉੱਤੇ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਅਤੇ ਗੱਲਬਾਤ ਦਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਅਤੇ ਕਹਿੰਦੇ ਹੁਣ ਧੋਨੀ ਦੇ ਦਸਤਾਨਿਆਂ ਨੇ ਇਹ ਪਾਇਆ ਕਸੂਤਾ ਪੰਗਾ, ਕੀ ਗੱਲ ਹੋ ਗਈ? ਆਮ ਤੌਰ ਤੇ ਕੀਪਿੰਗ ਗਲਵਜ਼ ਦੇ ਵਿੱਚ ਜਾ ਕੇ ਬਾਲ ਫਸਦੀ ਆ। ਇੱਥੇ ਧੋਨੀ ਮੇਰੇ ਖਿਆਲ ਦੇ ਨਾਲ ਆਪ ਹੀ ਫਸ ਗਿਆ ਗਲਵਜ਼ ਦੇ ਵਿੱਚ। ਚੱਕਰ ਇਹ ਆ ਕਿ ਇੱਕ ਮੈਚ ਖੇਡਿਆ ਇਹਨਾਂ ਨੇ ਸੰਸਾਰ ਕੱਪ ਦਾ, ਜਿਹੜਾ ਇਹਨਾਂ ਨੇ ਜਿੱਤ ਲਿਆ ਸਾਊਥ ਅਫਰੀਕਾ ਤੋਂ, ਦੱਖਣ ਅਫਰੀਕਾ ਤੋਂ। ਉਸ ਮੈਚ ਦੇ ਵਿੱਚ ਹੋਇਆ ਕਿ ਜਦੋਂ ਇਹ ਕੀਪਿੰਗ ਕਰਦਾ ਪਿਆ ਸੀਗਾ ਮਹਿੰਦਰ ਸਿੰਘ ਧੋਨੀ ਉਰਫ ਮਾਈ, ਤੇ ਉਦੋਂ ਕੈਮਰਾ, ਤੁਹਾਨੂੰ ਪਤਾ ਅੱਜ ਕੱਲ ਇਹੋ ਜਿਹੇ ਥਾਵਾਂ ਤੇ ਜਾ ਕੇ ਵੜ ਜਾਂਦਾ ਕ੍ਰਿਕਟ ਦੇ ਵਿੱਚ ਵੀ, ਜਿੱਥੇ ਪਹਿਲਾਂ ਕਦੇ ਸੋਚਿਆ ਹੀ ਨਹੀਂ। ਤਾਂ ਉਹ ਇੱਕ ਐਂਗਲ ਤੋਂ ਗਲਵਜ਼ ਦਿਖਦਾ ਜਿਹਦੇ ਵਿੱਚ ਇੱਕ ਤਰਸ਼ੂਲ ਟਾਈਪ ਦਾ ਬੈਗ ਦਿਖਾਈ ਦਿੰਦਾ। ਤਾਂ ਉੱਥੋਂ ਰੌਲਾ ਪੈ ਗਿਆ, ਵਿਵਾਦ ਛਿੜ ਗਿਆ। ਤਾਂ ICC ਨੇ ਸਿੱਧੇ ਤੌਰ ਤੇ ਉਹਦੇ ਤੇ ਐਤਰਾਜ਼ ਜਤਾਇਆ। ਅਸਲ ਦੇ ਵਿੱਚ ਉਹ ਮੇਰੇ ਖਿਆਲ ਦੇ ਨਾਲ ਪੈਰਾਮਿਲਟਰੀ ਫੋਰਸ ਦਾ ਬੈਜ ਆ, ਬਲੀਦਾਨ ਦਾ ਬੈਜ ਆ। ਕਿਉਂਕਿ ਇਹਨੂੰ ਮੇਰੇ ਖਿਆਲ ਦੇ ਨਾਲ ਇੱਕ ਆਨਰਰੀ ਉਹਨਾਂ ਨੇ ਦਿੱਤੀ ਹੋਈ ਆ, ਇੱਕ ਪਦਵੀ ਵੀ ਦਿੱਤੀ ਆ। ਤਾਂ ਇਹ ਜਿਹੜਾ ਮਾਮਲਾ ਸੀਗਾ ਅੱਗੇ ਵੱਧਦਾ ਇਹ ਕਾਫੀ ਵਿਵਾਦਿਤ ਹੋ ਗਿਆ, ਕਿਉਂਕਿ ਸਾਡਾ ਇੱਥੋਂ ਦਾ ਤੁਹਾਨੂੰ ਪਤਾ ਹੀ ਹੈ ਕਿ ਨਰਿੰਦਰ ਮੋਦੀ ਜੀ ਰਾਜ ਦਾ ਮੀਡੀਆ ਜਿਹੜਾ ਉਹ ਇਹੋ ਜਿਹੇ ਮੁੱਦਿਆਂ ਤੇ ਫਿਰ ਬਹੁਤ ਜ਼ਿਆਦਾ ਭਖਵੀਂ ਰਿਪੋਰਟਿੰਗ ਕਰਦਾ। ਤਾਂ ਇੱਕ ਇਸ਼ੂ ਬਣ ਗਿਆ ਜਿਹਨੂੰ ਪ੍ਰਾਈਡ ਦਾ ਇਸ਼ੂ ਕਹਿੰਦੇ ਆ। ਤਾਂ ਫਿਰ ਹੁਣ ਜਾ ਕੇ BCCI ਨੇ ਐਲਾਨ ਕਰ ਦਿੱਤਾ ਕਿ ਅਸੀਂ ਇਸ ਮਾਮਲੇ ਦੇ ਵਿੱਚ ਮਹਿੰਦਰ ਸਿੰਘ ਧੋਨੀ ਦੇ ਨਾਲ ਖਲੋਤੇ ਹਾਂ। ਭਾਵੇਂ ਕਿ ICC ਦੇ ਨਾਲ ਸਿੱਧੇ ਤੌਰ ਤੇ ਟਕਰਾਉਂਦਾ ਨਜ਼ਰ ਆ ਰਿਹਾ BCCI। ਵੈਸੇ ਵੀ BCCI ਸਮੇਂ-ਸਮੇਂ ਤੇ ਆਪਣੀ ਤਾਕਤ ਹੈ ਜਿਹੜੀ ਉਹ ਦਿਖਾ ਦਿੰਦਾ ICC ਨੂੰ। ਤਾਂ ਮਾਮਲਾ ਕੀ ਹੈ ਕਿ ਦੇਖੋ, ਵੈਸੇ ਤੇ ਕੁਝ ਗਲਤ ਨਹੀਂ ਹੈ। ਗਲਤ ਕਿਉਂ ਨਹੀਂ, ਮੈਂ ਤੁਹਾਨੂੰ ਦੱਸ ਦਿੰਦਾ। ਕਿਉਂਕਿ ਇਹਨਾਂ ਨੇ ਪਿੱਛੇ ਜੇ ਆਸਟ੍ਰੇਲੀਆ ਦੇ ਨਾਲ ਇੱਕ ਸੀਰੀਜ਼ ਖੇਡੀ ਸੀ, ਉਹ ਦਵੱਲੀ ਸੀਰੀਜ਼ ਸੀਗੀ। ਤਾਂ ਉਹਦੇ ਵਿੱਚ ਹੋਇਆ ਕੀ ਸੀਗਾ ਕਿ ਇਹਨਾਂ ਨੇ ਆਰਮੀ ਵਾਲੀਆਂ ਟੋਪੀਆਂ ਪਾਈਆਂ ਸੀਗੀਆਂ, ਤੁਹਾਨੂੰ ਚੇਤਾ ਆ ਗਿਆ ਹੋਣਾ ਸਾਰਿਆਂ ਨੂੰ। ਉਹ ਜਿਹੜੀਆਂ ਆਰਮੀ ਵਾਲੀਆਂ ਟੋਪੀਆਂ ਪਾਈਆਂ ਸੀਗੀਆਂ, ਉਹਦੇ ਵਿੱਚ ਪਾਕਿਸਤਾਨ ਨੇ ਕਾਫੀ ਇਤਰਾਜ਼ ਜਤਾਇਆ ਸੀਗਾ, ਇਸ ਦੇ ਤੌਰ ਤੇ ਗਲਤ ਚੀਜ਼ ਆ। ਪਰ ਹੋਇਆ ਕੀ ਸੀਗਾ ਕਿ ਇਹਨਾਂ ਨੇ ICC ਤੋਂ ਅਗਾਊ ਪ੍ਰਵਾਨਗੀ ਲਈ ਸੀਗੀ ਕਿ ਅਸੀਂ ਇਸ ਤਰ੍ਹਾਂ ਆਪਣੀ ਆਰਮੀ ਨੂੰ ਸਮਰਪਿਤ ਟੋਪੀਆਂ ਪਾਉਣੀਆਂ ਵਾ। ਤਾਂ ICC ਨੇ ਉਹ ਅਲਾਓ ਕਰ ਦਿੱਤੀਆਂ ਸੀਗੀਆਂ। ਪਰ ਹੁਣ ਇਸ ਮਾਮਲੇ ਦੇ ਵਿੱਚ ਮਹਿੰਦਰ ਸਿੰਘ ਧੋਨੀ ਨੇ ਖਤਾ ਇੱਥੇ ਖਾਧੀ ਆ ਕਿ ਇਹਨੇ ਇਸ ਤਰ੍ਹਾਂ ਦੀ ਕੋਈ ਪ੍ਰਵਾਨਗੀ ਨਹੀਂ ਲਈ ਹੋਈ। ICC ਦਾ ਜਿਹੜਾ ਕਾਇਦਾ ਕਾਨੂੰਨ ਆ, ਜਦੋਂ ਤੁਸੀਂ ਉਹਨੂੰ ਬਰੀਕੀ ਦੇ ਨਾਲ ਨਿਸ਼ਾਨੋਗੇ ਤਾਂ ਉਹਦੇ ਵਿੱਚ ਸਾਫ਼ ਤੌਰ ਤੇ ਦਰਜ ਆ ਕਿ ਜਿਹੜੇ ਕੀਪਰ ਦੇ ਗਲਵਜ਼ ਆ ਉਹਦੇ ਤੇ ਸਿਰਫ 2 ਲੋਗੋ ਹੋ ਸਕਦੇ ਆ, ਔਰ ਉਹ ਵੀ 2 ਲੋਗੋ ਮੈਨੂਫੈਕਚਰਿੰਗ ਜਿਹੜੀ ਕਰਦੀ ਹੈ ਕੰਪਨੀ ਉਹਦੇ ਹੋ ਸਕਦੇ ਆ। ਸੋ ICC ਦਾ ਆਪਣਾ ਸਟੈਂਡ ਆ ਜਿਹੜਾ ਉਹ ਠੀਕ ਆ, ਪਰ ਉਹਨੂੰ ਮਾਨ ਸਨਮਾਨ ਦੇ ਨਾਲ ਜੋੜਿਆ ਜ਼ਰੂਰ ਜਾ ਰਿਹਾ। ਹਾਲਾਂਕਿ ਦੇਖੋ, ਜੇ BCCI ਮੰਨ ਜਾਂਦੀ ਹੈ ਉਹਦੇ ਚ ਫਿਰ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ। ਪਰ ਹਾਲ ਦੀ ਘੜੀ ਵਿਵਾਦ ਇਸੇ ਗੱਲ ਦਾ ਹੀ ਆ ਕਿ ਟੈਕਨੀਕਲੀ ICC ਆਪਣੀ ਥਾਂ ਤੇ ਸਹੀ ਆ। ਮਹਿੰਦਰ ਸਿੰਘ ਧੋਨੀ ਨੇ ਇਹ ਅਣਜਾਣੇ ਚ ਕੀਤਾ ਵਾ ਜਾਂ ਫਿਰ ਇਹ ਮਸਲਾ ਕੁਛ ਹੋ ਰਿਹਾ, ਉਹ ਤੇ ਉਹੀ ਜਾਣੇ। ਪਰ ਵਿਵਾਦ ਇਹਦੇ ਤੇ ਰੱਜ ਕੇ ਹੋ ਰਿਹਾ, ਦੱਬ ਕੇ ਹੋ ਰਿਹਾ।
ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਕਹਿੰਦੇ ਮੋਦੀ ਸਰਕਾਰ ਹੁਣ ਕਰਾਏਗੀ ਪਕੌੜਿਆਂ ਵਾਲਿਆਂ ਦੀ ਗਿਣਤੀ। ਮੈਨੂੰ ਲੱਗਦਾ ਵਾਹਵਾ ਹੀ ਨਿਕਲ ਆਉਣੀ ਆ ਹੁਣ। ਪਕੌੜਿਆਂ ਵਾਲਿਆਂ ਦੀ ਗਿਣਤੀ ਇਹਨਾਂ ਨੇ ਸ਼ੁਰੂ ਕਰ ਦਿੱਤੀ ਆ। ਦੇਖੋ ਮਸਲਾ ਕੀ ਆ ਕਿ ਸਿਆਸਤ ਦੇ ਵਿੱਚ ਜਿਹੜੇ ਅੰਕੜੇ ਹੁੰਦੇ ਆ ਨਾ, ਉਹ ਬਹੁਤ ਮਾਇਨੇ ਰੱਖਦੇ ਆ ਜੀ। ਇਹਨਾਂ ਨੇ ਅੰਕੜੇ ਲੁਕਾ ਲਏ ਸੀਗੇ, ਜਾਨੀ ਵੈਸੇ ਉਹ ਲੀਕ ਹੋ ਗਏ ਸੀਗੇ। ਨੈਸ਼ਨਲ ਸੈਂਪਲ ਸਰਵੇ ਆਫਿਸ ਦੇ ਜਿਹੜੇ ਅੰਕੜੇ ਸੀਗੇ ਕਿ 45 ਸਾਲ ਪਹਿਲਾਂ ਇੰਨੀ ਜ਼ਿਆਦਾ ਬੇਰੁਜ਼ਗਾਰੀ ਸੀ ਜਿੰਨੀ ਅੱਜ ਹੈ, ਤੇ ਜਾਨੀ 45 ਸਾਲ ਦਾ ਰਿਕਾਰਡ ਟੁੱਟਾ ਵਾ। ਤਾਂ ਉਹ ਪਹਿਲਾਂ ਤੇ ਮੰਨਦੇ ਨਹੀਂ ਸੀਗੇ, ਬਾਅਦ ਦੇ ਵਿੱਚ ਇਹਨਾਂ ਨੇ ਚੋਣ ਜਿੱਤ ਕੇ ਹੌਲੇ ਹੌਲੇ ਪੋਲੇ ਪੋਲੇ ਪ੍ਰਵਾਨ ਕਰ ਲਿਆ ਕਿ ਹਾਂਜੀ ਮਾਮਲਾ ਗੜਬੜੀ ਆ। ਤਾਂ ਫਿਰ ਹੁਣ ਇਹਨਾਂ ਨੇ ਇਹਦੇ ਤੇ ਮੱਥਾ ਖਪਾਈ ਵੀ ਨਾਲ ਸ਼ੁਰੂ ਕਰ ਦਿੱਤੀ। ਅੰਕੜਿਆਂ ਦੀ ਮੈਂ ਬਾਜ਼ੀਗਰੀ ਜਾਦੂਗਰੀ ਕਾਹਦੇ ਲਈ ਕਹਿਣਾ ਜੀ, ਤੁਸੀਂ ਦੋ ਚੀਜ਼ਾਂ ਵੇਖੀਆਂ ਹੋਣੀਆਂ ਕਿ ਮੋਦੀ ਸਰਕਾਰ ਬਣਦਿਆਂ ਝਟਕਾ ਲੱਗਿਆ। ਝਟਕਾ ਕੀ ਲੱਗਿਆ ਕਿ GDP ਡਿੱਗ ਪਈ, ਚੌਥੀ ਕਮਾਈ ਦੀ। ਫਿਰ ਇਸ ਤੋਂ ਇਲਾਵਾ ਹੋਇਆ ਕਿ ਜਿਹੜਾ ਨੈਸ਼ਨਲ ਸੈਂਪਲ ਸਰਵੇ ਆਫਿਸ ਹੈ ਉਹਦਾ ਅੰਕੜਾ ਆ ਗਿਆ ਆਫੀਸ਼ੀਅਲੀ ਕਿ 6.1 ਬੇਰੁਜ਼ਗਾਰੀ ਦਾ ਰਿਹਾ। ਹੁਣ ਹੁੰਦਾ ਕੀ ਆ, ਕੌਮਾਂਤਰੀ ਪੱਧਰ ਤੇ ਇਹਨਾਂ ਚੀਜ਼ਾਂ ਦਾ ਅਸਰ ਹੁੰਦਾ। ਵੈਸੇ ਤੇ ਸਾਨੂੰ ਤੇ ਕੋਈ ਐ ਨਹੀਂ, ਜਿੱਦਾਂ ਸਾਡੇ ਤੇ ਤੇਲ ਵੱਧ ਜਾਂਦਾ ਤੇ ਤਾਂ ਵੀ ਉਹ ਕਹਿ ਦਿੰਦੇ ਆ ਕਿ ਕੋਈ ਗੱਲ ਨਹੀਂ, ਕੋਈ ਫਰਕ ਨਹੀਂ ਪੈਂਦਾ, ਭਾਵੇਂ 50 ਰੁਪਏ ਦਾ ਵੱਧ ਜਾਵੇ। ਉਹ ਜਸਪਾਲ ਭੱਟੀ ਹੋਰੀ ਕਹਿੰਦੇ ਕਿ ਮੈਂ ਤਾਂ ਅੱਗੇ ਵੀ 100 ਦਾ ਪਾਉਂਦਾ ਹੀ, ਹੁਣ ਵੀ 100 ਦਾ ਹੀ ਹੈ, ਉਹਨਾਂ ਹੀ ਪਾਉਣਾ, ਮੈਨੂੰ ਤਾਂ ਫਰਕ ਨਹੀਂ ਹੈ। ਤਾਂ ਸਾਡੇ ਲੋਕਾਂ ਨੂੰ ਇੱਥੇ ਕੋਈ ਫਰਕ ਨਹੀਂ ਪੈਂਦਾ। ਪਰ ਜਦੋਂ ਤੁਸੀਂ ਕੌਮਾਂਤਰੀ ਪੱਧਰ ਤੇ FDI ਵਰਗੀ ਇੱਕ ਪਾਲਿਸੀ ਲੈ ਕੇ ਆਉਂਦੇ ਹੋ ਜਿਹਦੇ ਚ ਤੁਸੀਂ ਮੁਕਾਬਲੇਬਾਜ਼ੀ ਚ ਸ਼ਾਮਲ ਹੁੰਦੇ, ਕਿਉਂਕਿ FDI ਵੀ ਇੱਕ ਕੌਮਾਂਤਰੀ ਮੁਕਾਬਲੇਬਾਜ਼ੀ ਅੱਜ ਕੱਲ੍ਹ। ਜੇ ਤੁਸੀਂ ਦੇਖੋਗੇ ਆਲਮੀ ਪੱਧਰ ਦੀ ਮੁਕਾਬਲੇਬਾਜ਼ੀ, ਹਰੇਕ ਦੇਸ਼ ਚਾਹੁੰਦਾ ਕਿ FDI ਆਵੇ। ਤਾਂ ਜਦੋਂ ਇਹ ਚੀਜ਼ਾਂ ਤੁਹਾਡੇ ਪੱਖ ਚ ਨਹੀਂ ਜਾਂਦੀਆਂ ਤਾਂ FDI ਤੇ ਅਸਰ ਪੈਂਦਾ, ਕਿਉਂਕਿ ਇਹ ਚੀਜ਼ਾਂ ਕਾਊਂਟ ਹੁੰਦੀਆਂ। ਹੁਣ ਇਹਨਾਂ ਦੀ ਖੇਡ ਕੀ ਆ? ਖੇਡ ਇਹ ਆ ਕਿ ਦੇਖੋ ਇਹਨਾਂ ਨੇ ਪਹਿਲਾਂ ਇੱਕ ਪਾਲਿਸੀ ਲਿਆਂਦੀ ਕਿ ਅਸੀਂ ਜੀ ਦੇਖੋ ਜੋ ਛੋਟੇ ਦੀ ਹੋ ਗਿਆ ਜਾਂ ਵਿਚਕਾਰਲੇ ਦੀ ਹੋ ਗਿਆ ਜਾਂ ਵੱਡੇ ਦੀ ਹੋ ਗਿਆ, ਉਹਨਾਂ ਵਾਸਤੇ ਲੋਨ ਦਿੱਤਾ। ਹੁਣ ਇਹ ਕੀ ਕਰੂਗੇ? ਇਹਨਾਂ ਨੇ ਜਿਸ ਤਰ੍ਹਾਂ ਦਾ ਐਲਾਨ ਕੀਤਾ ਵਾ ਕਿ ਪਕੌੜਿਆਂ ਵਾਲੇ ਹੋਏ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਕਾਰੋਬਾਰ ਆ ਉਹ ਅਸੀਂ ਗਿਣਤੀ ਚ ਲਿਆਵਾਂਗੇ। ਤਾਂ ਸਿੱਧੇ ਤੌਰ ਤੇ ਇਹਦਾ ਮਤਲਬ ਇਹੋ ਆ ਕਿ ਪਕੌੜਿਆਂ ਵਾਲੇ ਤੇ ਰੇਹੜੀ ਫੜੀ ਵਾਲਿਆਂ ਨੂੰ ਇਸ ਗਿਣਤੀ ਚ ਲਿਆ ਕੇ ਬੇਰੁਜ਼ਗਾਰੀ ਦਰ ਨੂੰ ਘਟਾ ਦਿੱਤਾ ਜਾਊਗਾ। ਕਹਿ ਦੇਣਗੇ ਕਿ ਜਿਹੜਾ ਲੋਨ ਅਸੀਂ ਵੰਡਿਆ ਸੀਗਾ ਉਹ ਸਾਰਾ ਪਕੌੜੇ ਵਾਲਿਆਂ ਨੇ ਲਿਆ ਸੀ। ਵੈਸੇ ਮੇਰੇ ਖਿਆਲ ਦੇ ਨਾਲ ਜੇ ਕੋਈ ਬੈਂਕ ਦੇ ਵਿੱਚ ਚਲਾ ਜਾਵੇ ਰਾਜਕਰਨਵੀਰ ਸਿੰਘ ਜੀ ਕਿ ਮੈਨੂੰ ਪਕੌੜਿਆਂ ਵਾਸਤੇ ਲੋਨ ਚਾਹੀਦਾ ਤੇ ਮੈਨੇਜਰ ਨੇ ਪੁਲਿਸ ਬੁਲਾ ਲੈਣੀ ਆ ਕਿ ਤੂੰ ਆ ਕੇ ਸਾਨੂੰ ਬੇਵਕੂਫ ਸਮਝਿਆ, ਬੇਵਕੂਫ ਬਣਾ ਰਿਹਾ ਸਾਨੂੰ, ਇਹਨੂੰ ਪਕੌੜਿਆਂ ਵਾਸਤੇ ਲੋਨ ਦਈਏ। ਤਾਂ ਹੁਣ ਇਹਨਾਂ ਨੇ ਇਹ ਪਾਲਿਸੀ ਸ਼ਾਇਦ ਇਸੇ ਕਰਕੇ ਲਿਆਂਦੀ ਆ ਕਿ ਪਕੌੜੇ ਵਾਲੇ ਜਿਹੜੇ ਵੈਸੇ ਉਹ ਸਾਡੇ ਨਾਮ ਹੀ ਲੱਗੇ, ਇਹਨਾਂ ਨੂੰ ਪਤਾ ਹੈ ਕਿ ਮੋਦੀ ਵਾਲਿਆਂ ਨੇ ਪਕੌੜੇ ਵਾਲਿਆਂ ਨੂੰ ਆਪਣਾ ਹੀ ਬਣਾ ਲਿਆ, ਤਾਂ ਕਿਉਂ ਨਾ ਹੁਣ ਪੱਕੇ ਆਪਣੇ ਪੇਟੇ ਚ ਪਾ ਲਈਏ। ਤਾਂ ਉਹਦੇ ਨਾਲ ਕੀ ਹੋਊਗਾ ਕਿ ਅੰਕੜਿਆਂ 'ਚ ਫਰਕ ਆਊਗਾ। ਅੰਕੜਿਆਂ 'ਚ ਫਰਕ ਆਊਗਾ ਤਾਂ ਕੌਮਾਂਤਰੀ ਪੱਧਰ ਤੇ ਦਿੱਖ ਦੇ ਵਿੱਚ ਫਰਕ ਪੈਂਦਾ। ਔਰ GDP ਤੇ ਵੀ ਇਹਨਾਂ ਨੇ ਅੰਕੜੇ ਬਦਲ ਦਿੱਤੇ ਸਨ। ਸੋ ਇਹ ਅੰਕੜਿਆਂ ਦੀ ਬਾਜ਼ੀਗਰੀ ਆ, ਜਾਦੂਗਰੀ ਆ। ਵੈਸੇ ਜੇ ਹਾਲੇ ਵੀ ਨਾ ਕਰੇ ਤੇ ਮੈਂ ਇੱਕ ਆਈਡੀਆ ਦੇ ਸਕਦਾ, ਵੈਸੇ ਘਰੋਂ ਖਾ ਕੇ ਸਲਾਹ ਦੇਣੀ ਨਹੀਂ ਚਾਹੀਦੀ। ਮੈਂ ਇਹ ਆਈਡੀਆ ਦਿੰਦਾ ਕਿ ਜੇ ਫੁਰ ਜਾਣ ਤੇ ਤੁਸੀਂ ਚੁੱਪ ਕਰਕੇ ਜਿਹੜੇ ਟਵਿੱਟਰ ਤੇ ਫੇਸਬੁੱਕ ਤੇ ਬੰਦੇ ਫਿਰਦੇ ਆ ਜਿਹੜੇ ਬਿਨਾਂ ਗੱਲ ਤੋਂ ਗਾਲ ਕੱਢ ਜਾਂਦੇ, ਬਕਾ ਬਕ ਜਾਂਦੇ, ਜੈ ਸ਼੍ਰੀ ਰਾਮ ਕਹਿ ਜਾਂਦੇ, ਦੇਸ਼ ਧਰੋਹੀ ਕਹਿ ਜਾਂਦੇ ਆ, ਇਹਨਾਂ ਨੂੰ ਵੀ ਵਿੱਚ ਪਾੜੋਗੇ ਤਾਂ ਮੇਰੇ ਖਿਆਲ ਦੇ ਨਾਲ ਦੇਸ਼ ਹੈ ਜਿਹੜਾ ਪੂਰੇ ਦਾ ਪੂਰਾ ਹੀ ਉਹ ਰੁਜ਼ਗਾਰ ਵਾਲਾ ਬਣ ਜਾਣਾ। ਜੀ ਜੀ, ਸਹੀ ਗੱਲ ਆ ਜੀ। ਅਗਲੀ ਗੱਲ ਕਰਦੇ, ਕਹਿੰਦੇ ਆਂਧਰਾ ਪ੍ਰਦੇਸ਼ ਵਿੱਚ ਹੋਣਗੇ 5 ਮੁੱਖ ਮੰਤਰੀ। ਐਡੀ ਵੱਡੀ ਤਾਂ ਉਹਨਾਂ ਦੀ ਜਿੱਤ ਸੀ, ਇਹ ਕਿੰਨਿਆਂ ਨੂੰ ਖੁਸ਼ ਕਰਨਾ। ਇਹਨਾਂ ਦੀ ਮੈਂ ਹਿਸਟਰੀ ਤੁਹਾਨੂੰ ਇੱਕ ਦਿਨ ਸੁਣਾ ਦਿੱਤੀ ਸੀ ਕਿ ਜਿਹੜਾ ਇਹ ਬਣਿਆ ਜੀ ਹੁਣ ਜਗਨ ਮੋਹਨ ਰੈਡੀ ਉੱਥੋਂ ਦਾ ਚੀਫ ਮਿਨਿਸਟਰ ਬਣਿਆ। ਇਹਨਾਂ ਦੀ ਹਿਸਟਰੀ ਬੜੀ ਦਿਲਚਸਪ ਹੈ, ਫਿਲਮੀ ਕਹਾਣੀ ਹੈ ਇਹਨਾਂ ਦੇ ਪਰਿਵਾਰ ਦੀ, ਉਹ ਜਿਹੜੀ ਆਪਾਂ ਇੱਕ ਦਿਨ ਅੱਗੇ ਸ਼ੋਈ ਸੀਗੀ। ਇਹ ਹੁਣ ਜਦੋਂ ਮੁੱਖ ਮੰਤਰੀ ਬਣਿਆ ਵਾ ਤਾਂ ਇਹਨੇ ਇੱਕ ਬੜਾ ਦਿਲਚਸਪ ਫੈਸਲਾ ਲਿਆ ਕਿ ਇਹਨਾਂ ਨੇ 5 ਡਿਪਟੀ CM। ਤਾਂ ਇਹਨਾਂ ਦਾ ਤਰਕ ਇਹ ਵਾ, ਵੈਸੇ ਮੇਰੇ ਖਿਆਲ ਦੇ ਨਾਲ ਜੇ ਮੈਂ ਗਲਤ ਨਹੀਂ ਆ, ਜਿੰਨੀ ਕੋ ਮੈਨੂੰ ਪੋਲੀਟੀਕਲ ਹਿਸਟਰੀ ਦੀ ਜਾਣਕਾਰੀ ਆ, ਇਹ ਮੇਰੇ ਖਿਆਲ ਦੇ ਨਾਲ ਵਾਹਿਦ ਸੂਬਾ ਹੋਏਗਾ ਆਂਧਰਾ ਪ੍ਰਦੇਸ਼ ਜਿਹਦੇ ਚ ਪਹਿਲੀ ਦਫਾ 5 ਡਿਪਟੀ CM ਹੋਣਗੇ। ਇੱਕ ਨਾ ਅੱਧ 5 ਡਿਪਟੀ CM ਹੋਣਗੇ, ਯਾਨੀ 5 ਉਪ ਮੁੱਖ ਮੰਤਰੀ ਹੋਣਗੇ। ਅੱਗੇ ਇਸ ਤਰ੍ਹਾਂ ਦੀ ਕੋਈ ਨਜ਼ੀਰ ਹੈ ਨਹੀਂ ਗੀ। ਜੇ ਹੋਈ ਤਾਂ ਕੋਈ ਵੀ ਕਰੈਕਟ ਕਰ ਸਕਦਾ, ਆਪਾਂ ਨੂੰ ਕੋਈ ਵੀ ਬੰਦਾ ਜਾਣਕਾਰੀ ਦੇ ਸਕਦਾ। ਤਾਂ ਮੇਰੇ ਖਿਆਲ ਦੇ ਨਾਲ ਇਹ ਵਾਹਿਦ ਆਂਧਰਾ ਪ੍ਰਦੇਸ਼ ਦੇ ਵਿੱਚ ਹੀ ਵਾਪਰਨ ਵਾਲਾ ਮਾਮਲਾ ਵਾ। ਤਾਂ ਇਹਦੇ ਚ ਹੁਣ ਇਹਨਾਂ ਨੇ ਜੋ ਤਰਕ ਦਿੱਤਾ, ਤਰਕੇ ਦਿੱਤਾ ਵਾ ਕਿ ਦੇਖੋ ਜਿਹੜੇ ਇਹ ਉਪ ਮੁੱਖ ਮੰਤਰੀ ਹੋਣਗੇ, ਇਹ ਜਿੱਦਾਂ SC ST ਪਛੜੀਆਂ ਜਾਤੀਆਂ, ਘੱਟ ਗਿਣਤੀਆਂ
ਟਕਾਪੂ ਭਾਈਚਾਰੇ, ਮਤਲਬ ਕਿ ਸਾਰੇ ਭਾਈਚਾਰਿਆਂ ਚੋਂ ਇੱਕ ਉਪ ਮੁੱਖ ਮੰਤਰੀ ਲਿਆ ਜਾਊਗਾ, ਮਤਲਬ ਕਿ ਹਰੇਕ ਵਰਗ ਨੂੰ ਨੁਮਾਇੰਦਗੀ ਦਿੱਤੀ ਜਾਊਗੀ। ਇਹਨਾਂ ਦਾ ਤਰਕ ਇਹ ਹੋਆ ਕਿ ਜੇ ਇਸ ਤਰਕ ਤੇ ਇੱਕ ਤਰਕ ਦਿੱਤਾ ਜਾਵੇ ਕਿ ਪੰਜਾਂ ਨੂੰ ਇਕੱਠਿਆਂ ਲੈ ਕੇ ਤੇ ਏਡਾ ਵੱਡਾ ਖਰਚਾ ਪਾਉਣਾ, ਤੇ ਜੇ ਇੱਕ ਸਾਲ ਵਾਸਤੇ ਰੋਟੇਟ ਕਰਕੇ ਦੇ ਦਿੰਦੇ ਨੁਮਾਇੰਦਗੀ, ਤੇ ਉਹ ਕੰਮ ਠੀਕ ਨਹੀਂ ਸੀਗਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਖਾਕੀ ਦੇ ਵਿੱਚ ਨਸ਼ਿਆਂ ਦੇ ਸੌਦਾਗਰ ਤੇ ਕੈਪਟਨ ਦਾ ਡੰਡਾ STF ਨੂੰ ਦਿੱਤੇ ਆ ਹੁਣ ਸਖਤ ਹੁਕਮ। ਨਹੀਂ, ਇਹ ਹੁਕਮ ਹੀ ਦੇਣ ਜੋਗੇ ਆ, ਜਾਂ ਉੱਥੇ ਫੇਸਬੁੱਕ ਤੇ ਪੋਸਟ ਪਾ ਦਿੰਦੇ ਆ ਜਾਂ ਟਵੀਟ ਕਰ ਦਿੰਦੇ ਆ, ਹੋਰ ਕੁਛ ਨਹੀਂ। ਇਹ ਤੋਂ ਵੱਧ ਕੱਖ ਨਹੀਂ ਕਰਨ ਜੋਗੇ, ਇਹਨਾਂ ਨੇ ਕੱਖ ਨਹੀਂ ਕਰਨਾ। ਕਦੇ ਮੋਦੀ ਨੂੰ ਲਵ ਲੈਟਰ ਲਿਖ ਦਿੱਤਾ, ਕਦੇ ਤੇ ਫੇਸਬੁੱਕ ਤੇ ਇੱਕ ਲੰਮਾ ਚੌੜਾ ਪੋਸਟ ਲਿਖ ਦਿੱਤਾ। ਥੱਲੇ ਜੋ ਲੋਕ ਲਿਖਦੇ ਉਹ ਵੇਖਦੇ ਹੀ ਨਹੀਂ, ਪਰ ਜੇ ਵੇਖਦੇ ਹੋਏ ਤਾਂ ਪਤਾ ਨਹੀਂ ਕਿੱਡਾ ਕੁ ਵੱਡਾ ਜੇਰਾ ਰੱਖਦੇ ਹੋਣੇ ਆ। ਉਹਦਾ ਕਹਿੰਦੇ ਆ ਕਿ ਜੋ ਕੁਛ ਮਾਛੀ ਵੇਖਦਾ, ਜੇ ਕੁਛ ਮੱਛੀ ਵੇਖਦੀ ਹੈ, ਜੇ ਮਾਛੀ ਵੇਖ ਲਈ ਤੇ ਕਾਲਜਾ ਫਟ ਜਾਵੇ। ਤਾਂ ਕਹਿਣ ਦਾ ਭਾਵ ਇਹ ਆ ਕਿ ਜੋ ਕੁਛ ਥੱਲੇ ਆਉਂਦਾ ਕਮੈਂਟਾਂ ਦੇ ਵਿੱਚ, ਜੇ ਉਹ ਪੜ੍ਹ ਲੈਣ ਤੇ ਮੇਰੇ ਖਿਆਲ ਦੇ ਨਾਲ 2-4 ਦਿਨਾਂ ਦੇ ਵਿੱਚ ਇਹਨਾਂ ਦੀ ਅਕਲ ਜਿਹੜੀ ਆ ਦਰੁਸਤ ਹੋ ਜਾਵੇ। ਪਰ ਏਦਾਂ ਦੇ ਹੁਕਮ ਦਿੱਤੇ ਜਾਂਦੇ। ਹੁਣ ਕਹਿੰਦੇ ਆ ਕਿ STF ਨੂੰ ਅਸੀਂ ਵਿਸ਼ੇਸ਼ ਤੌਰ ਤੇ ਇੱਕ ਹੁਕਮ ਦਿੱਤਾ ਵਾ ਕਿ ਜੋ ਵੀ ਖਾਕੀ ਦੀ ਆੜ ਦੇ ਵਿੱਚ ਤਸਕਰਾਂ ਦੇ ਨਾਲ ਰਲ ਕੇ ਇਸ ਤਰ੍ਹਾਂ ਦੀ ਕੋਈ ਹਰਕਤ ਹਿਮਾਕਤ ਕਰਦੇ ਆ, ਉਹਨਾਂ ਤੇ ਸਕੰਜਾ ਕੱਸਿਆ ਜਾਊਗਾ। ਇਹ ਕਿੰਨੀ ਦਫਾ ਕਹਿ ਚੁੱਕੇ ਆ, ਕਿੰਨੀ ਦਫਾ। ਮੇਰੀ ਗੱਲ ਤੁਸੀਂ ਸ਼ਾਇਦ ਪਹਿਲਾਂ ਵੀ ਸੁਣੀ ਹੋਣੀ ਆ ਕਿ ਇਹਨਾਂ ਦੇ ਆਪਣੇ ਪੁਲਿਸ ਮੁਖੀ ਨੇ ਇੱਕ ਵਾਰੀ ਇਹ ਗੱਲ ਆਖੀ ਸੀਗੀ ਕਿ 125 ਥਾਣਿਆਂ ਦੇ ਵਿੱਚ ਮਾਮਲਾ ਗੜਬੜਿਆ, ਮਤਲਬ ਕਿ ਉੱਥੇ ਸਿੱਧੇ ਤੌਰ ਤੇ ਪੁਲਿਸ ਵਾਲੇ ਜਿਹੜੇ ਆ ਉਹ ਤਸਕਰਾਂ ਦੇ ਨਾਲ ਰਲੇ ਆ। ਕੀ ਗੱਲ ਹੈ, ਤੁਹਾਨੂੰ ਆਪਣੇ DGP ਤੇ ਭਰੋਸਾ ਨਹੀਂ ਸੀਗਾ? ਤਾਂ ਜਦੋਂ DGP ਦਾ ਇਹ ਬਿਆਨ ਆਇਆ, ਉਸ ਤੋਂ ਕਈ ਮਹੀਨੇ ਬਾਅਦ ਹੀ ਤੁਹਾਡੀ ਜਾਂਚ ਕਿਉਂ ਖੁੱਲੀ ਆ? ਜੇ ਤੁਹਾਨੂੰ ਇਹੋ ਜਿਹੀ ਕਰਨ ਦੀ ਅਕਲ ਹੀ ਹੋਵੇ ਜਾਂ ਤੁਹਾਡੀ ਇੱਛਾ ਹੋਵੇ, ਤਾਂ ਫਿਰ ਤੁਸੀਂ ਜਦੋਂ ਹਾਈ ਕੋਰਟ ਦੇ ਵਿੱਚ ਘੜੀਸੇ ਗਏ ਸੀਗੇ, ਤੁਹਾਡੇ ਖੁਦ ਵੱਡੇ ਵੱਡੇ ਅਫਸਰ ਜਿਹੜੇ ਆ ਉਹ ਹਾਈ ਕੋਰਟ ਦੇ ਵਿੱਚ ਘੜੀਸੇ ਗਏ, ਇੱਕ ਦੂਜੇ ਤੇ ਦੋਸ਼ ਲਾਉਂਦੇ ਆ ਜਿਹੜੇ, ਉਹ ਤੁਹਾਡੇ ਦਰਬਾਰ ਤੱਕ ਪਹੁੰਚੇ, ਤੁਸੀਂ ਉਦੋਂ ਕਿਉਂ ਨਹੀਂ ਅਕਲ ਕੀਤੀ? ਸੋਚਣ ਵਾਲੀ ਗੱਲ ਆ। ਉਦੋਂ ਤਾਂ ਤੁਸੀਂ ਸੱਦ ਕੇ ਅਫਸਰਾਂ ਨੂੰ ਤਾੜ ਦਿੱਤਾ ਕਿ ਤੁਹਾਡੇ ਚੋਂ ਜੇ ਕੋਈ ਬੋਲਿਆ ਤੇ ਮੈਥੋਂ ਬੁਰਾ ਕੋਈ ਨਹੀਂ ਹੈ। ਹੁਣ ਕਹਿੰਦੇ ਆ ਕਿ ਖਾਕੀ ਹੈ ਜਿਹੜੀ ਉਹ ਸ਼ਮੂਲੀਅਤ ਰੱਖਦੀ ਹੈ ਇਹੋ ਜਿਹੇ ਮਾਮਲਿਆਂ 'ਚ, ਤੇ ਲੋਕ ਤੁਹਾਨੂੰ ਚੱਤੋ ਪਹਿਰੀ ਇਹ ਗੱਲ ਕਹਿੰਦੇ ਆ ਕਿ ਭਾਈ ਜਿਹੜਾ ਥੱਲੇ ਮਾਲ ਵਿਕਦਾ ਪਰਚੂਨ ਦੇ ਵਿੱਚ ਥੋੜਾ ਜਿਹੜਾ ਛੋਟਾ ਇੱਕ ਕਹੀਏ ਵਿਕਰੀ ਦਾ ਨੈਕਸਸ ਚੱਲਦਾ, ਉਹ ਹਮੇਸ਼ਾ ਅੰਦਰਲੇ ਖਾਤੇ 'ਚ ਮਿਲ ਕੇ ਚਲਾਇਆ ਜਾਂਦਾ। ਕੁਛ ਜਿਹੜੇ ਨਾਮ ਨਿਹਾਦ ਮੋਹਤਬਾਰ ਹੁੰਦੇ ਆ ਉਹ ਵਾਲੇ ਹੁੰਦੇ ਆ, ਕੁਛ ਪੁਲਿਸ ਵਾਲੇ ਹੁੰਦੇ ਆ। ਹੁਣ ਜਿਹੜੀ STF ਦੀ ਇਹ ਗੱਲ ਕਰਦੇ ਆ, ਤੁਸੀਂ STF ਦਾ ਡੋਪ ਟੈਸਟ ਕਰ ਲਓ, ਜਿੰਨੇ ਵੀ STF ਦੇ ਵਿੱਚ ਹੈਗੇ ਆ ਪੰਜਾਬ ਦੇ ਵਿੱਚ ਜੀ, ਤੁਸੀਂ ਘੱਟੋ ਘੱਟ ਜੇ ਡੋਪ ਟੈਸਟ ਪਾਓਗੇ ਤਾਂ ਜਾਗੋਗੇ ਜ਼ਰੂਰ। ਤੁਹਾਨੂੰ STF ਦੇ ਵਿੱਚੋਂ ਹੀ ਲੂਣਾ ਮਿਲ ਜਾਣਾ, ਇੰਨਾ ਕੁਛ ਆ ਮੈਂ ਦਾਅਵੇ ਨਾਲ ਕਹਿ ਸਕਦਾ। ਔਰ ਦੂਜੀ ਚੀਜ਼ ਇਹ ਆ ਨਾ ਕਿ ਤੁਸੀਂ ਹੁਣ ਤੱਕ ਆਪਣੀ ਖਾਕੀ ਫੋਰਸ ਦੇ ਵਿੱਚੋਂ ਇਹ ਨਹੀਂ ਨਿਸ਼ਾਨਦੇਹੀ ਕਰ ਸਕੇ ਕਿ ਕਿਹੜਾ ਬੰਦਾ ਨਸ਼ੇ ਤੋਂ ਪੀੜਤ ਆ। ਹੁਣ ਜਿਹੜਾ ਬੰਦਾ ਨਸ਼ੇ ਤੋਂ ਪੀੜਤ ਆ, ਚਾਹੇ ਥਾਣੇ ਦੇ ਵਿੱਚ 1 ਆ, ਚਾਹੇ 11, ਚਾਹੇ 21 ਆ, ਜਿੰਨੇ ਮਰਜ਼ੀ ਆ, ਉਹ ਬੰਦਾ ਕਦੇ ਤੁਹਾਡੇ ਨਾਲ ਵਫਾਦਾਰੀ ਕਰ ਹੀ ਨਹੀਂ ਸਕਦਾ। ਉਹਨੇ ਉਲਟਾ ਤਸਕਰਾਂ ਦੇ ਨਾਲ ਵਫਾਦਾਰੀ ਕਮਾਉਣੀ ਆ। ਜਦੋਂ ਪੁਲਿਸ ਦੀ ਧਾੜ ਚੜੂਗੀ ਥਾਣਿਓਂ, ਉਹਨੇ ਮਾਨਤੀ ਜੇ ਉੱਥੇ ਹੀ ਵਾਸ਼ਰੂਮ 'ਚ ਵੜ ਕੇ ਖਲੋ ਕੇ ਤੇ ਉੱਚੀ ਸਾਰੀ ਆਖ ਦੇਣਾ, ਅੰਕਲ ਜੀ ਬਾਲਣ ਅੰਦਰ ਕਰਨਾ ਬੱਦਲ ਚੜਾਇਆ, ਤਾਂ ਉੱਥੇ ਹੀ ਸਾਰਾ ਬੇੜਾ ਗਰਕ ਹੋ ਜਾਂਦਾ। ਕਹਿਣ ਦਾ ਭਾਵ ਆ ਕਿ ਨਿਸ਼ਾਨਦੇਹੀ ਕਰੋ, ਤੁਹਾਡੇ ਜਿਹੜੇ ਪੀੜਤ ਉਹਨਾਂ ਦਾ ਇਲਾਜ ਕਰੋ। ਔਰ ਸਭ ਤੋਂ ਵੱਡੀ ਗੱਲ ਆ ਕਿ ਜਿਹੜਾ ਇੱਕ ਨੈਕਸਸ ਆ ਹੇਠਲੇ ਪੱਧਰ ਤੇ ਤਸਕਰ ਦਾ, ਨਾਮ ਨਿਹਾਦ ਮੋਤਬਰ ਦਾ ਔਰ ਪੁਲਸੀਏ ਦਾ, ਇਹਨੂੰ ਬ੍ਰੇਕ ਕਰੋ। ਸਭ ਤੋਂ ਵੱਡੀ ਗੱਲ ਇੱਥੇ ਆ ਕੇ ਖੜਦੀ ਆ ਕਿ ਹੇਠਲੇ ਪੱਧਰ ਤੇ ਜਦੋਂ ਤੁਸੀਂ ਲੋਕਾਂ 'ਚ ਯਕੀਨ ਪੈਦਾ ਕਰੋਗੇ, ਉਹ ਤੁਹਾਨੂੰ ਇੱਕ ਬੰਦੇ ਦਾ ਪੋਤੜਾ ਬੋਲ ਕੇ ਦੱਸ ਦੇਣਗੇ ਕਿ ਕਿਹੜਾ ਬੰਦਾ ਤਸਕਰਾਂ ਦੀਆਂ ਆ ਕੇ ਲਾਲਾਂ ਚੱਕਦਾ। ਜੀ 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 ਜੀ। ਅਗਲੀ ਗੱਲ ਕਰਦੇ, ਕਹਿੰਦੇ ਕੁੰਵਰ ਵਿਜੇ ਪ੍ਰਤਾਪ ਨੇ ਇੱਕ ਹੋਰ ਚਲਾਨ ਪੇਸ਼ ਕੀਤਾ। ਕੁੰਵਰ ਵਿਜੇ ਪ੍ਰਤਾਪ ਨੇ ਜਾ ਕੇ ਚੁੱਪਚਾਪ ਪ੍ਰਤਾਪ ਕੱਟ ਲਿਆ। ਉਹ ਕਹਿੰਦਾ ਪਾਈ ਜਾਓ ਰੌਲਾ ਪਾਈ ਜਾਂਦਾ, ਇੱਧਰ ਸੋਸ਼ਲ ਮੀਡੀਆ ਤੇ ਸਾਡੇ ਵਰਗੇ ਪਾਈ ਜਾਂਦੇ ਆ, ਉਧਰ ਕਾਲੀ ਪਾਈ ਜਾਂਦੇ ਆ, ਕਈ ਹੋਰ ਪਾਈ ਜਾਂਦੇ ਆ। ਪਰ ਉਹਨੇ ਜਾ ਕੇ ਤੇ ਇੱਕ ਅੱਜ ਹੋਰ ਜਿਹੜਾ ਚਲਾਨ ਹੈ ਉਹ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ। ਮੇਰੇ ਖਿਆਲ ਦੇ ਨਾਲ 68 ਪੰਨਿਆਂ ਦਾ ਵਾ, 2000 ਪੰਨਿਆਂ ਦਾ ਚਲਾਨ ਪਹਿਲਾਂ ਹੀ ਗਿਆ ਚਲਾ। ਔਰ ਇਸ ਤੋਂ ਬਾਅਦ ਇੱਕ ਬਲੌਗ ਲਿਖਿਆ ਗਿਆ ਕੁੰਵਰ ਵਿਜੇ ਪ੍ਰਤਾਪ ਵੱਲੋਂ। ਮੈਨੂੰ ਤੇ ਇੰਨੀ ਅੰਗਰੇਜ਼ੀ ਆਉਂਦੀ ਨਹੀਂ, ਤੁਹਾਨੂੰ ਆਉਂਦੀ ਆ, ਤੁਹਾਡੇ ਚੋਂ ਆਵਾ ਲੋਕਾਂ ਨੂੰ ਆਉਂਦੀ, ਜਾ ਕੇ ਬਲੌਗ ਪੜ੍ਹਿਓ। ਉਸ ਬਲੌਗ ਦੇ ਵਿੱਚ ਬਹੁਤ ਕੁਛ ਲਿਖਿਆ ਵਾ।
ਤਾਂ ਗੁਰੂ ਅਰਜਨ ਦੇਵ ਜੀ ਦੇ ਬਾਰੇ ਲਿਖ ਕੇ ਹੋਰ ਬਹੁਤ ਕੁਛ ਲਿਖਿਆ। ਇੱਥੋਂ ਤੱਕ ਕੁੰਵਰ ਵਿਜੇ ਪ੍ਰਤਾਪ ਨੇ ਲਿਖਿਆ ਵਾ, ਜਿੰਨੀ ਕੁ ਮੈਨੂੰ ਸਮਝ ਆਈ ਆ ਉਹਦੀ, ਹਾਲਾਂਕਿ ਮੈਨੂੰ ਥੋੜੀ ਆਉਂਦੀ ਅੰਗਰੇਜ਼ੀ, ਤਾਂ ਉਹਨੇ ਇੱਥੋਂ ਤੱਕ ਲਿਖਿਆ ਕਿ ਜੇ ਮੰਨ ਲਓ ਅਦਾਲਤ ਦੇ ਵਿੱਚ ਚਲਾਨ ਡਿੱਗਦਾ ਵਾ ਤੇ ਮੈਂ ਉਹਦੇ ਲਈ ਜ਼ਿੰਮੇਵਾਰ ਹਾਂ, ਕੁੰਵਰ ਵਿਜੇ ਪ੍ਰਤਾਪ ਸਿੰਘ ਜ਼ਿੰਮੇਵਾਰ ਹੋਊਗਾ, ਕਿਉਂਕਿ ਇਹਨਾਂ ਦੇ ਨਾਲ ਦੇ ਸਾਥੀਆਂ ਨੇ ਕਹਿਤਾ ਸੀਗਾ ਕਿ ਕੁੰਵਰ ਵਿਜੇ ਪ੍ਰਤਾਪ ਇਸ ਮਾਮਲੇ 'ਚ ਜ਼ਿੰਮੇਵਾਰ ਹੋਊਗਾ ਜੇ ਅਦਾਲਤ ਦੇ ਅੰਦਰ ਜਾ ਕੇ ਚਲਾਨ ਡਿੱਗਦਾ ਵਾ। ਤਾਂ ਇਹਨਾਂ ਨੇ ਕਿਹਾ ਕਿ ਹਾਂ ਭਾਈ ਮੈਂ ਜ਼ਿੰਮੇਵਾਰ ਹਾਂ। ਫਿਰ ਨਾਲ ਇਹਨੇ ਦੇਸ਼ਾਂ ਨੂੰ ਕੋਟ ਕਰਕੇ ਦੱਸਿਆ ਕਿ ਆਹ ਦੇਸ਼ ਹੈ ਜਿਹੜੇ ਇਸ ਚਲਾਨ ਪੇਸ਼ ਕਰਦੇ, ਮੈਂ ਉਸ ਮਿਆਰ ਦਾ ਚਲਾਨ ਪੇਸ਼ ਕਰਕੇ ਆਇਆ ਵਾਂ। ਤਾਂ ਇਹ ਜਿਹੜੀਆਂ ਚੀਜ਼ਾਂ ਦੱਸੀਆਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ, ਇੱਕ ਬਲੌਗ ਦੇ ਜ਼ਰੀਏ ਲੰਮਾ ਚੌੜਾ ਬਲੌਗ ਲਿਖਿਆ, ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇਸ਼ਾਰਾ ਕਰਦਾ, ਕਿਉਂਕਿ ਉਹਦੇ ਵਿੱਚ ਇੱਕ ਪੰਕਤੀ ਇਹ ਵੀ ਆ ਕਿ ਦੇਖੋ ਜੀ ਮੈਂ ਇਸ ਕਰਕੇ ਚਲਾਨ ਪੇਸ਼ ਕੀਤਾ ਸੀਗਾ, ਪਹਿਲਾ ਚਲਾਨ ਜਿਸ ਦੀ ਗੱਲ ਕਰਦੇ ਆ, ਕਿ ਕਿਤੇ ਇਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਾਂਗਰਾ ਲੀਕ ਨਾ ਹੋ ਜਾਵੇ। ਤਾਂ ਹੁਣ ਇੱਥੇ ਸਿੱਧਾ ਹੀ ਸੰਕੇਤ ਮਿਲਦਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਆਪਣੇ ਸਾਥੀਆਂ ਤੇ ਐਤਬਾਰ ਹੀ ਨਹੀਂ ਸੀਗਾ। ਕਿਉਂ? ਕਿਉਂਕਿ ਉਹ ਮੰਨ ਕੇ ਚੱਲਦੇ ਪਏ ਸੀਗੇ ਕਿਤੇ ਇਹ ਵੀ ਚਲਾਨ ਦੀ ਕਾਪੀ ਜਿਹੜੀ ਉਹ ਲੀਕ ਨਾ ਹੋ ਜਾਵੇ ਪਹਿਲਾਂ। ਤਾਂ ਜਦੋਂ SIT ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਆ ਕਿ ਇੱਕ ਦੂਜੇ ਤੇ ਯਕੀਨ ਹੀ ਨਹੀਂ ਕੀਤਾ ਜਾ ਰਿਹਾ, ਤਾਂ ਫਿਰ ਤੁਸੀਂ ਆਪ ਹੀ ਸਮਝ ਲਓ ਕਿ ਕਹਾਣੀ ਅੰਦਰ ਦੀ ਕੀ ਆ। ਕੁਛ ਨਾ ਕੁਛ ਤਾਂ ਗੜਬੜ SIT ਦੇ ਅੰਦਰ ਵੀ ਹੈਗੀ ਆ ਕਿ ਆਪਸ ਦੇ ਵਿੱਚ ਇਹਨਾਂ ਦਾ ਤਾਲਮੇਲ ਹੈ ਜਿਹੜਾ ਉਹ ਝੋਲ ਖਾ ਰਿਹਾ। ਪਰ ਦੂਸਰੀ ਗੱਡੀ ਅੱਜ ਲਿਓ ਇਹ ਲੱਥੀ ਆ ਕਿ ਇਹਨਾਂ ਦੀ ਜਿਹੜੀ ਸਰਕਾਰ ਹੈ ਉਹ ਕਸੂਤੀ ਫਸ ਗਈ ਆ। ਕਸੂਤੀ ਇਸ ਕਰਕੇ ਫਸ ਗਈ ਆ ਕਿਉਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਮਾਮਲੇ ਦੇ ਵਿੱਚ ਚੋਣ ਕਮਿਸ਼ਨ ਨੇ ਇਹਨਾਂ ਤੋਂ ਜਵਾਬ ਤਲਬੀ ਕਰ ਲਈ ਆ ਕਿ ਤੁਸੀਂ ਭਾਈ ਕਹਿੰਦੇ ਸੀਗੇ ਕਿ ਅਸੀਂ ਇਹ ਬੰਦਾ ਹਟਾ ਦਿੱਤਾ SIT ਤੋਂ, ਪਰ ਤੁਹਾਡਾ ਮੰਤਰੀ ਆ ਜਿਹੜਾ ਉਹ ਸੁਖਜਿੰਦਰ ਸਿੰਘ ਰੰਧਾਵਾ, ਇੱਕ ਤੇ ਉਹ ਬੋਲਦਾ ਬੜਾ ਨਿਊਟਰਲ ਹੋ ਕੇ ਸਾਰੇ ਗੇਰ ਕੱਢ ਲੈਂਦਾ ਜਦੋਂ ਬੋਲਦਾ, ਤੇ ਉਹ ਦਾਅਵਾ ਕਰਦਾ ਹੀ ਕਹਿੰਦਾ ਜੀ SIT 'ਚ ਇਹਨੂੰ ਕਦੇ ਮੁਕਤ ਕੀਤਾ ਹੀ ਨਹੀਂ ਗਿਆ, ਮਤਲਬ ਕਿ ਰਿਲੀਵ ਕੀਤਾ ਹੀ ਨਹੀਂ ਗਿਆ। ਤਾਂ ਉਹ ਕਹਿੰਦੇ ਆ ਕਿ ਆ ਕੇ ਸਾਨੂੰ ਦੱਸੋ ਕਿ ਮਾਮਲਾ ਕੀ ਆ। ਸੋ ਸਰਕਾਰ ਇਸ ਮਾਮਲੇ ਦੇ ਵਿੱਚ ਹੁਣ ਇੱਕ ਵਾਰੀ ਕਸੂਤੀ ਫਸੀ ਆ। ਇਹ ਚੋਣ ਕਮਿਸ਼ਨ ਦੇ ਕੋਲ ਜਾ ਕੇ ਕੀ ਜਵਾਬ ਦੇਊਗੀ ਉਹ ਬਾਅਦ ਦੀ ਗੱਲ ਆ, ਪਰ ਜਿਸ ਤਰੀਕੇ ਦੇ ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਸਾਥੀਆਂ ਤੇ ਹੀ ਬੇਭਰੋਸਗੀ ਜਤਾਈ ਆ, ਉਹ ਆਪਣੇ ਆਪ ਦੇ ਵਿੱਚ ਬਹੁਤ ਕੁਝ ਕਹਿੰਦੀ ਆ। ਇੱਥੋਂ ਤੱਕ ਕਹਿੰਦੀ ਆ ਕਿ ਸ਼ਾਇਦ ਇੱਕ ਅਫਸਰਾਂ ਦੀ ਲੌਬੀ ਹਾਲੇ ਵੀ ਇਹੋ ਜਿਹੀ ਆ ਜਿਹੜੀ ਅਕਾਲੀਆਂ ਲਈ ਧੜਕਦੀ ਆ। ਜੀ 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 ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਜਸਪਾਲ ਹਿਰਾਸਤੀ ਮੌਤ ਦਾ ਮਾਮਲਾ, ਮਾਪਿਆਂ ਨੇ ਧਰਨਾ ਖਤਮ ਕੀਤਾ। ਕੱਲ ਇੱਕ ਹੋਰ ਬੰਦਾ ਆ ਕੇ ਕਾਫੀ ਵੀਡੀਓ ਬਾਈਟਸ ਦੇ ਰਿਹਾ ਸੀ। ਹਾਂ ਬਿਲਕੁਲ, ਉਹ ਮੁੱਖ ਮੁਲਜ਼ਮ ਹੀ ਸੀਗਾ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ, ਰਣਵੀਰ ਸਿੰਘ ਨੂੰ। ਉਹ ਮੁੱਖ ਮੁਲਜ਼ਮ ਸੀਗਾ। ਉਹ ਤੁਸੀਂ ਦੇਖ ਹੀ ਲਿਆ ਹੋਣਾ ਕਿ ਕਿਸ ਬਾਣੇ ਦੇ ਵਿੱਚ ਆ ਤੇ ਕਿਸ ਤਰ੍ਹਾਂ ਦੀ ਉਹ ਬੋਲਬਾਣੀ ਕਰਦਾ ਪਿਆ ਤੇ ਕਿਸ ਤਰ੍ਹਾਂ ਦੇ ਆਪਣੇ ਕਾਰਨਾਮੇ ਦੱਸਦਾ ਪਿਆ। ਜਿਸ ਤਰ੍ਹਾਂ ਦੇ ਉਹ ਕਾਰਨਾਮੇ ਦੱਸਦਾ, ਇਹ ਕਹਾਣੀ ਬਹੁਤ ਉਲਝਵੀਂ ਕਹਾਣੀ ਬਣਦੀ ਪਈ। ਇੱਕ ਅੱਜ ਹੋਰ ਆ ਗਿਆ ਸੀਗਾ, ਉਹਨੇ ਜਿਹਨੇ ਪਹਿਲਾਂ ਅੱਗੇ ਵੀਡੀਓ ਇੱਕ ਵਾਇਰਲ ਕੀਤੀ ਸੀਗੀ, ਉਹ ਵੀ ਆ ਕੇ ਸਬੂਤ ਦਿਖਾਈ ਜਾਂਦਾ। ਸੋ ਇਹ ਕਹਾਣੀ ਇੰਨੀ ਉਲਝਵੀਂ ਆ ਕਿ ਕੋਈ ਤੰਦ ਤੁਸੀਂ ਫੜ ਕੇ ਚੱਲੋ ਗਾਂ 100 ਤੰਦਾਂ ਉਲਝੀਆਂ ਹੀ ਨਜ਼ਰ ਆਉਣਗੀਆਂ। ਤਾਂ ਕੁੱਲ ਮਿਲਾ ਕੇ ਇਹ ਕਹਾਣੀ ਉਲਝੀ ਦੀ ਉਲਝੀ ਰਹਿਣੀ ਆ, ਕਿਉਂਕਿ ਉਹਦੇ ਮਾਪੇ ਜਸਪਾਲ ਦੇ ਅੱਜ ਕੰਪਰੋਮਾਈਜ਼ ਕਰਕੇ ਉੱਠ ਗਏ ਆ। ਹੁਣ ਜਿਹੜੀ ਐਕਸ਼ਨ ਕਮੇਟੀ ਆ ਉਹ ਅੱਡ ਹੋ ਗਈ ਆ। ਉਹ ਕਹਿੰਦੇ ਕਿ ਅਸੀਂ ਇਹਨਾਂ ਦੇ ਨਾਲ ਮੁਤਫਿਕ ਨਹੀਂ ਆ, ਅਸੀਂ ਇਹਨਾਂ ਦੇ ਨਾਲ ਸਹਿਮਤ ਨਹੀਂ ਹੈ। ਜੋ ਇਹਨਾਂ ਨੇ ਫੈਸਲਾ ਕੀਤਾ ਉਹ ਆਪਣੇ ਪੱਧਰ ਤੇ ਕੀਤਾ ਫੈਸਲਾ, ਇਸ ਨੁਕਤੇ ਤੇ ਆ ਕੇ ਕੀਤਾ ਵਾ ਕਿ 5 ਲੱਖ ਰੁਪਈਆ ਜਿਹੜਾ ਮੁਆਵਜ਼ੇ ਦੇ ਤੌਰ ਤੇ ਮਿਲਣਾ ਵਾ ਘਰਦਿਆਂ ਨੂੰ, ਔਰ ਇਸ ਤੋਂ ਇਲਾਵਾ ਜਿਹੜਾ ਪੀੜਤ ਦਾ ਜੇ ਆਪਾਂ ਕਹੀਏ ਪਰਿਵਾਰ, ਤਾਂ ਉਹਦੇ ਵਿੱਚੋਂ ਇੱਕ ਮੈਂਬਰ ਨੂੰ ਨੌਕਰੀ ਮਿਲਣੀ ਆ, ਭਾਵੇਂ ਆ ਕਿ ਜਿਹੜਾ ਉਹਦਾ ਬਾਪ ਆ ਮ੍ਰਿਤਕ ਦਾ, ਉਹਨੂੰ ਕੋਈ 4th ਕਲਾਸ ਦੀ ਨੌਕਰੀ ਦੇ ਦੇਣਗੇ। ਸੋ ਇਹੀ ਰਜ਼ਾਮੰਦਗੀ ਜਿਹੜੀ ਆ ਮੇਰੇ ਖਿਆਲ ਦੇ ਨਾਲ ਹੋਈ ਆ ਕਿ ਭਾਈ ਨੌਕਰੀ ਤੇ ਤੁਹਾਨੂੰ ਥੋੜਾ ਜਿਹਾ ਰੁਪਈਆ ਜਿਹੜਾ ਉਹ ਦੇ ਦਿੰਦੇ ਆ। ਸੋ ਇਹ ਉੱਠ ਗਏ ਆ। ਐਕਸ਼ਨ ਕਮੇਟੀ ਕਹਿੰਦੀ ਆ ਕਿ ਅਸੀਂ ਪਰਿਵਾਰ ਦੇ ਨਾਲ ਆ, ਪਰ ਇਹ ਜਿਹੜਾ ਸਮਝੌਤਾ ਵਾ ਇਹ ਪਰਿਵਾਰ ਦਾ ਆਪਣਾ ਫੈਸਲਾ। ਸੋ ਇੱਥੇ ਆ ਕੇ ਸਾਰਾ ਕੁਛ ਆ ਜਿਹੜਾ ਉਹ ਤਾਰੋ ਪਿੱਡੋ ਹੋ ਜਾਂਦਾ, ਕਿਉਂਕਿ ਲੱਖਾ ਸਦਾਨਾ ਪਹਿਲੇ ਲੱਗ ਹੋ ਗਿਆ ਸੀ, ਹੁਣ ਮਾਪੇ ਵੀ ਲੱਗ ਹੋ ਗਏ। ਐਕਸ਼ਨ ਕਮੇਟੀ ਆ ਜਿਹੜੀ ਉਹ ਅਲੱਗ ਰਹਿ ਗਈ ਆ। ਦੇਖਦੇ ਆ ਅੱਗੇ ਕੀ ਬਣਦਾ। ਪਰ ਕੁਛ ਲੋਕ ਇਹਨਾਂ ਨੂੰ ਟਕੋਰਾਂ ਕਰਦੇ ਪਏ, ਪਰਿਵਾਰ ਪਿਆ। ਦੇਖੋ ਇਹ ਉਹਨਾਂ ਦਾ ਫੈਸਲਾ, ਇਹ ਉਹਦਾ ਫੈਸਲਾ, ਪਰ ਅਸਲ ਦੇ ਵਿੱਚ ਕਹਾਣੀ ਇਹ ਆ ਕਿ ਸਰਕਾਰ ਕਰਦੀ ਕੀ ਪਈ ਆ। ਸਭ ਤੋਂ ਵੱਡੀ ਗੱਲ ਇਹ ਆ, ਇਹਨੂੰ ਕੋਈ ਹਾਈ ਕੋਰਟ ਦੇ ਵਿੱਚ ਜਾਂ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰੇ ਤਾਂ ਮੇਰੇ ਖਿਆਲ ਦੇ ਨਾਲ ਠੀਕ ਰਹੂਗਾ, ਕਿਉਂਕਿ ਅੱਗੇ ਆਪਾਂ ਦੇਖਿਆ ਬਾਦਲ ਸਰਕਾਰ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ ਸੀਗਾ। ਬੱਸ ਥੱਲੇ ਆ ਕੇ ਕੋਈ ਜੀ ਮਰ ਜਾਂਦਾ, ਉਹਦੀ ਥਾਂ ਤੇ ਸਰਕਾਰ ਦੇ ਖਜ਼ਾਨੇ ਚੋਂ 20 ਲੱਖ 25 ਲੱਖ ਰੁਪਈਆ ਦੇ ਦਿੱਤਾ ਜਾਂਦਾ
ਜਾਂ ਕੋਈ ਇਸ ਤਰ੍ਹਾਂ ਦਾ ਕੋਈ ਹਾਦਸਾ ਹੋ ਜਾਂਦਾ, ਨੌਕਰੀ ਦੇ ਦਿੱਤੀ ਜਾਂਦੀ। ਤਾਂ ਇਹੀ ਕੁਛ ਹੈ ਜਿਹੜਾ ਉਹ ਹੁਣ ਇੱਧਰ ਚੱਲ ਪਿਆ ਕਾਂਗਰਸ ਦੇ ਰਾਜ ਦੇ ਵਿੱਚ ਕਿ ਦੇਖੋ ਖਜ਼ਾਨੇ ਦੇ ਵਿੱਚ ਵੀ ਪੈਸਾ ਜਾਣਾ, ਚਾਹੇ ਕਿਸੇ ਵੀ ਵਿਅਕਤੀ ਨੂੰ ਜਾਂਦਾ। ਤਾਂ ਦੂਸਰੀ ਗੱਲ ਇਹ ਆ ਕਿ ਅਸਲ ਦੇ ਵਿੱਚ ਇੱਕ ਤੇ ਜਿਹੜਾ ਪੁਲਿਸ ਨੇ ਗੁਨਾਹ ਕੀਤਾ ਉਹਨੂੰ ਲੁਕਾ ਲਿਆ ਜਾਊਗਾ, ਦੂਸਰਾ ਇਹ ਆ ਕਿ ਪਰਿਵਾਰ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਭਾਲਿਆ ਜਾਊਗਾ, ਮਾਮਲਾ ਜਿਹੜਾ ਸੁਲਟ ਜਾਊਗਾ, ਸਰਕਾਰ ਦੀ ਬਦਨਾਮੀ ਨਹੀਂ ਹੋਊਗੀ। ਪਰ ਇਹ ਉੱਤੋਂ ਤੱਕ ਮਾਮਲਾ ਜਾਣਾ ਚਾਹੀਦਾ, ਮੇਰੇ ਖਿਆਲ ਦੇ ਨਾਲ ਮੰਗ ਕਰਨੀ ਚਾਹੀਦੀ ਆ CBI ਜਾਂਚ ਪੜਤਾਲ ਦੀ ਕਿ ਅਸਲ ਦੇ ਵਿੱਚ ਇਹ ਕਹਾਣੀ ਕੀ ਆ, ਕੰਧ ਕਿੱਥੇ ਜੁੜਦੀ ਆ ਜਾ ਕੇ, ਕਿਉਂਕਿ ਸਰਕਾਰ ਜਿਹੜੀ ਆ ਉਹ ਇੱਕ ਆਪਣਾ ਕ੍ਰਾਈਮ ਹੈ ਜਿਹੜਾ ਉਹਨੂੰ ਲੁਕਾ ਰਹੀ ਆ ਇੱਕ ਮੁਆਵਜ਼ਾ ਦੇ ਕੇ ਜਿਹੜਾ ਕਿ ਪੀੜਤਾਂ ਦਾ ਹੱਕ ਬਣਦਾ। ਉਹ ਸੰਘਰਸ਼ ਕਰਨਾ ਚਾਹੁੰਦੇ ਜਾਂ ਨਹੀਂ ਕਰਨਾ ਚਾਹੁੰਦੇ ਇਹ ਉਹਨਾਂ ਦੀ ਮਰਜ਼ੀ ਆ, ਪਰ ਕਹਾਣੀ ਇੱਥੇ ਆ ਕੇ ਠਹਿਰਦੀ ਆ ਕਿ ਏਡਾ ਵੱਡਾ ਗੁਨਾਹ ਪੁਲਿਸ ਨੇ ਕੀਤਾ, ਕ੍ਰਾਈਮ ਕੀਤਾ ਕਿ ਉਹ ਸਾਰਾ ਕ੍ਰਾਈਮ ਜਿਹੜਾ ਉਹ ਇੱਥੇ ਮਿੱਟੀ ਪਾ ਕੇ ਢੱਕ ਦਿੱਤਾ ਜਾਊਗਾ, ਕਿਉਂਕਿ ਜੇ ਮਾਪੇ ਬਹਿ ਗਏ ਤੇ ਫਿਰ ਤਾਂ ਕੁਝ ਵੀ ਨਹੀਂ। ਹੁਣ ਲੜਨਾ ਤੇ ਪੀੜਤਾਂ ਵੱਲੋਂ ਸਰਕਾਰ ਨੇ ਹੁੰਦਾ, ਸਰਕਾਰ ਖੁਦ ਕ੍ਰਾਈਮ ਕਰਕੇ ਤੇ ਸਰਕਾਰ ਖੁਦ ਉਹਨੂੰ ਢੱਕ ਦੇਵੇ ਤਾਂ ਫਿਰ ਮਾਮਲਾ ਤੇ ਅਦਾਲਤ 'ਚ ਜਾਣ ਵਾਲਾ ਬਣਦਾ ਹੀ ਹੈ ਨਾ ਕਿ ਦੇਖੋ ਹੇਠਲੇ ਪੱਧਰ ਤੇ ਚੱਲਦਾ ਕੀ ਪਿਆ। ਬਿਲਕੁਲ ਬਿਲਕੁਲ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਜਿਹੜੀਆਂ ਕੈਬਨਿਟ ਮਿਨਿਸਟਰੀਆਂ ਇਹ ਥੋੜ੍ਹੀਆਂ ਚੇਂਜ ਹੋਈਆਂ, ਉਹਦੇ ਜਿਹੜੇ ਚੇਂਜ ਹੋਏ ਨੇ ਤੇ ਕਹਿੰਦੇ ਸਿੱਧੂ ਨੇ ਨਹੀਂ ਸਾਂਭਿਆ ਨਵੇਂ ਜਿਹੜੇ ਮੰਤਰਾਲੇ ਦਾ ਚਾਰਜ। ਉਹ ਚੜ ਗਿਆ ਜੀ ਗੱਡੀ ਸਟੋਰ ਦੀ, ਯਾਨੀ ਦਿੱਲੀ ਦੀ ਗੱਡੀ ਚੜ ਗਿਆ, ਉਹਨੇ ਨਹੀਂ ਸੰਭਾਲਿਆ ਚਾਰਜ। ਤੇ ਵੈਸੇ ਦੇਖੋ ਇਹ ਤੇ ਕਹਿੰਦੇ ਆ ਜੇ ਇਹਨਾਂ ਦੇ ਇੱਕ ਦੋ ਮਿਨਿਸਟਰ ਜਿਹੜੇ ਆ ਉਹ ਮੀਡੀਆ ਦੇ ਮੁਖਾਤਬ ਹੋਏ, ਕਹਿੰਦੇ ਜੀ ਕਿ ਨਵਜੋਤ ਸਿੱਧੂ ਨੂੰ ਤੇ ਪ੍ਰਮੋਟ ਕੀਤਾ ਗਿਆ, ਉਹਨਾਂ ਨੂੰ ਤੇ ਮਹਿਕਮਾ ਜਿਹੜਾ ਸਗੋਂ ਵੱਡਾ ਦੇ ਦਿੱਤਾ ਗਿਆ। ਪਰ ਅਸਲ ਦੇ ਵਿੱਚ ਕਹਾਣੀ ਕੀ ਹੈ, ਇੱਕ ਤਾਂ ਨਵਜੋਤ ਸਿੱਧੂ ਇਹਨੂੰ ਨਮੋਸ਼ੀ ਸਮਝੀ ਬੈਠਾ, ਸਮਝਣ ਦੀ ਗੱਲ ਆ। ਕੁਛ ਲੋਕ ਤਾਰਾ ਮਾਰੀ ਜਾਂਦੇ ਆ ਕਿ ਨਵਜੋਤ ਸਿੱਧੂ ਆ ਗਿਆ ਜੀ, ਉਹ ਪੋਤੜੇ ਫੋਲਦੂ ਬਾਦਲਾਂ ਦੇ ਜੋ ਇਹਨਾਂ ਨੇ ਨਿੱਜੀ ਥਰਮਲਾਂ ਦੇ ਨਾਲ ਕੀਤਾ, ਇਹ ਕੀਤਾ ਘੁਟਾਲੇ ਜੋ ਵੀ ਹੋਏ ਕੱਢ ਦੂਗਾ, ਐਸਾ ਕੁਛ ਨਹੀਂ ਆ। ਜੇ ਤੁਸੀਂ ਪਾਵਰਕਾਮ ਦਾ ਐਕਟ ਵੇਖੋਗੇ ਨਾ, ਕਿਉਂਕਿ ਪਾਵਰਕਾਮ ਦਾ ਇੱਕ ਅਲੱਗ ਐਕਟ ਆ, ਬਿਜਲੀ ਬੋਰਡ ਤੋੜ ਕੇ ਇਹਨਾਂ ਨੇ ਪਾਵਰਕਾਮ ਬਣਾ ਦਿੱਤਾ ਸੀਗਾ। ਜੇ ਐਕਟ ਪੜੋਗੇ ਤੁਸੀਂ ਤੁਹਾਨੂੰ ਸਾਫ਼ ਹੋ ਜਾਊਗਾ ਕਿ ਪਾਵਰਕਾਮ ਦੀ ਜਿਹੜੀ ਸਭ ਤੋਂ ਵੱਡੀ ਸ਼ਕਤੀ ਹੈ, ਜਿਹਨੂੰ ਆਪਾਂ ਉੱਚ ਸ਼ਕਤੀ ਕਹਾਂਗੇ, ਉਹ ਹੈ ਚੇਅਰਮੈਨ। ਹੇਠਲੇ ਪੱਧਰ ਤੇ ਆ ਜਾਂਦਾ ਸੈਕਟਰੀ ਜਾਂ ਮੁੱਖ ਜਿਹੜਾ ਮੰਤਰੀ ਆ ਮਹਿਕਮੇ ਦਾ। ਤਾਂ ਨਵਜੋਤ ਸਿੱਧੂ ਇਸ ਚੀਜ਼ ਤੋਂ ਚੰਗੀ ਤਰ੍ਹਾਂ ਵਾਕਫ ਹੈ ਕਿ ਜਿਹੜਾ ਮੰਤਰੀ ਆ ਜਾਂ ਸੈਕਟਰੀ ਹੈ ਇਸ ਮਹਿਕਮੇ ਦਾ, ਉਹ ਸਿਰਫ ਤੇ ਸਿਰਫ ਨੀਤੀਗਤ ਫੈਸਲੇ ਲਾਗੂ ਕਰਨ ਵਾਲੀਆਂ ਅਥਾਰਟੀਆਂ ਵਾ। ਤਾਂ ਤਾਕਤ ਜਿਹੜੀ ਆ ਉਹ ਸਿੱਧੇ ਤੌਰ ਤੇ ਸੁਤੰਤਰ ਤਾਕਤ ਜਿਹਨੂੰ ਆਪਾਂ ਕਹਿੰਦੇ ਆ ਉਹ ਹੈਗੀ ਆ ਚੇਅਰਮੈਨ ਦੇ ਕੋਲ। ਤਾਂ ਇਸ ਮਾਮਲੇ ਦੇ ਵਿੱਚ ਨਵਜੋਤ ਸਿੱਧੂ ਦੋ ਤਰੀਕੇ ਦੇ ਨਾਲ ਹੀ ਲਤਾੜਿਆ ਗਿਆ, ਇੱਕ ਤਾਂ ਨਮੋਸ਼ੀ ਪੱਖੋਂ, ਦੂਸਰਾ ਇਹ ਕਿ ਮਹਿਕਮਾ ਉਹਨੂੰ ਜ਼ਰੂਰ ਵਡਿਆ ਕੇ ਦਿੱਤਾ ਗਿਆ ਪਰ ਇਹਦੇ ਵਿੱਚ ਉਹਦੇ ਤੇ ਸਕੰਜਾ ਹੈ। ਸੋ ਇਸੇ ਕਰਕੇ ਸ਼ਾਇਦ ਨਾਰਾਜ਼ਗੀ ਹੈ ਜਿਹੜੀ ਉਹ ਇੰਨੀ ਵਧੀ ਆ ਕਿ ਉਹਨੇ ਚਾਰਜ ਲੈਣ ਦੀ ਥਾਂ ਤੇ ਦਿੱਲੀ ਦਾ ਟਿਕਟ ਲੈ ਲਿਆ ਕਿ ਇੱਕ ਵਾਰੀ ਜਾ ਕੇ ਮੈਂ ਰਾਹੁਲ ਗਾਂਧੀ ਨਾਲ ਮਿਲਦਾ, ਕਿਉਂਕਿ ਅੰਦਰ ਖਾਤੇ ਤੋਂ ਇਹ ਵੀ ਖਬਰ ਆਉਣ ਡਈ ਆ ਕਿ ਜਦੋਂ ਕੱਲ ਕੈਬਨਿਟ ਦੇ ਵਿੱਚ ਨਵਜੋਤ ਸਿੱਧੂ ਪਹੁੰਚਿਆ ਨਹੀਂ ਤੇ ਜਿਹੜੇ ਇਹਦੇ ਆਪਣੇ ਚੇਲੇ ਚਾਟੜੇ ਆ, ਵੈਸੇ ਹੁੰਦੇ ਹੀ ਆ, ਤੁਹਾਨੂੰ ਪਤਾ ਰਾਜਵੰਸ਼ਾਹੀਆਂ ਦਾ ਜਿਹੜਾ ਕੋਈ ਹੈ ਬਚਿਆ ਕੁਚਿਆ ਅੰਸ਼ ਉਹਨਾਂ ਦੇ ਆਲੇ ਦੁਆਲੇ ਇਸ ਤਰ੍ਹਾਂ ਦੇ ਹੁੰਦੇ ਆ। ਤਾਂ ਇਹਨਾਂ ਦੇ ਆਲੇ ਦੁਆਲੇ ਜਿਹੜੇ ਆਪਣੇ ਬੰਦੇ ਆ, ਆਪਣੀ ਸਾਈਡ ਦੇ ਬੰਦੇ ਆ, ਉਹਨਾਂ ਨੇ ਕਾਫੀ ਵਿਰੋਧਤਾ ਕੀਤੀ ਨਵਜੋਤ ਸਿੱਧੂ ਦੀ ਤੇ ਇੱਥੋਂ ਤੱਕ ਕਿਹਾ ਕਿ ਇਹਦੀ ਪੱਕੀ ਛੁੱਟੀ ਕਰੋ। ਤੇ ਜੇ ਛੁੱਟੀ ਨਹੀਂ ਹੋਈ ਤੇ ਉਹ ਕਹਿੰਦੇ ਕਿ ਅਸੀਂ ਹੁਣ ਰਾਹੁਲ ਗਾਂਧੀ ਕੋਲ ਚੱਲਾਂਗੇ। ਤਾਂ ਨਵਜੋਤ ਸਿੱਧੂ ਨੂੰ ਪਤਾ ਕਿ ਮੈਨੂੰ ਇਹਨਾਂ ਨੇ ਸਹਿਜ ਮਤੇ ਨਾਲ ਤੁਰ ਨਹੀਂ ਦੇਣਾ, ਤਾਂ ਇਹਦੇ ਨਾਲੋਂ ਚੰਗਾ ਕਿ ਇੱਕ ਵਾਰੀ ਇਹ ਮਾਮਲਾ ਜਿਹੜਾ ਉੱਤੋਂ ਮੈਂ ਨਿਪਟਾ ਕੇ ਲਿਆਵਾਂ ਤਾਂ ਕਿ ਜਿਹੜਾ ਵੀ ਮਹਿਕਮਾ ਮਿਲੇ ਘੱਟੋ ਘੱਟ ਉਹਦੇ ਵਿੱਚ ਮੈਨੂੰ ਫ੍ਰੀ ਹੈਂਡ ਦਿੱਤਾ ਜਾਵੇ। ਸੋ ਇਹੀ ਲੜਾਈ ਹੈ ਜਿਹੜੀ ਉਹ ਹੁਣ ਦਿੱਲੀ ਦੇ ਵਿੱਚ ਸ਼ਿਫਟ ਹੋਈ ਆ। ਅੱਗੇ ਜਾ ਕੇ ਦੇਖੋ ਕਿਹਦੇ ਹੱਥ ਕੀ ਆਉਂਦਾ, ਪਰ ਜਿਹੜਾ ਨਵਜੋਤ ਸਿੱਧੂ ਆ ਇਸ ਟਾਈਮ ਕੱਲਾ ਪਿਆ ਇਸ ਸਰਕਾਰ ਦੇ ਵਿੱਚ। ਜੀ ਕਿਸੇ ਟਾਈਮ ਤੇ ਇਦਾਂ ਲੱਗਦਾ ਸੀਗਾ ਵੀ ਸ਼ਾਇਦ ਚੀਫ ਮਿਨਿਸਟਰ ਦਾ ਚਿਹਰਾ ਜਿਹੜਾ ਉਹ ਬਣ ਸਕਦਾ ਆ ਵੀ। ਸੁਨੀਲ ਜਾਖੜ ਹਾਰਨ ਕਰਕੇ ਵੀ ਬਹੁਤ ਕੁਝ ਬਦਲ ਗਿਆ। ਸੁਨੀਲ ਜਾਖੜ ਅੱਗੇ ਇਹਦੇ ਨਾਲ ਸੀਗਾ, ਇਹਦਾ ਹਾਮੀਦਾਰ ਸੀ। ਸੁਨੀਲ ਜਾਖੜ ਤੇ ਆਪ ਦੁੱਕ ਕੇ ਬਹਿ ਗਿਆ ਕਿ ਕਿਤੇ ਮੇਰੀ ਨਾਲ ਸੀਪ ਲੱਗ ਜਾਵੇ। ਜੀ ਜੀ ਜੀ। ਤੇ ਮਿੰਟੂ ਜੀ ਕੱਲ ਜਿਹੜੀ ਇੱਕ ਸੀਗੀ ਇੱਕ 2-2.5 ਸਾਲ ਦਾ ਜਿਹੜਾ ਬੱਚਾ ਬੋਰਵੈਲ ਦੇ ਵਿੱਚ ਡਿੱਗਾ ਸੀ, ਕੀ ਅਪਡੇਟ ਆ ਉਸ ਬੱਚੇ ਦੇ ਬਾਰੇ? ਦੇਖੋ ਜੀ ਉਹ ਜੰਗੀ ਪੱਧਰ ਤੇ ਯਤਨ ਤੇ ਜਾਰੀ ਹੈ। NDRF ਦੀਆਂ ਟੀਮਾਂ ਪਤਾ ਨਹੀਂ ਹੁਣ ਇੱਕ ਹੈ ਜਾਂ ਦੋ ਹੈ, ਉਹ ਵੀ ਪਹੁੰਚੀਆਂ ਹੋਈਆਂ ਨੇ ਔਰ ਉੱਥੇ ਜਿਹੜੇ ਡੇਰਾ ਪ੍ਰੇਮੀ ਆ ਉਹ ਵੀ ਲਗਾਤਾਰ ਕਾਫੀ ਸਪੋਰਟ ਕਰਦੇ ਪਏ ਆ ਜੀ। ਇਹ ਦੇਖਣ ਵਾਲੀ ਗੱਲ ਆ। ਤਾਂ ਉਹ ਜਿਹੜੇ ਆਮ ਲੋਕ ਆ, ਪਬਲਿਕ ਦੇ ਲੋਕ ਆ, ਉਹ ਵੀ ਸਹਿਯੋਗ ਕਰਦੇ। ਪੰਜਾਬ ਦੀ ਇਸ ਗੱਲੋਂ ਵਡਿਆਈ ਆ
ਬਹੁਤ ਮਹਾਨਤਾ ਇਸ ਪੰਜਾਬ ਦੀ ਇਸ ਗੱਲੋਂ ਕਿ ਜਦੋਂ ਕੋਈ ਮੁਸੀਬਤ ਪੈਂਦੀ ਆ ਲੋਕ ਜਿਹੜੇ ਆ ਉਹ ਆਪਣੇ ਵਸੀਲਿਆਂ ਦੇ ਨਾਲ ਆਪਣੀ ਤਾਕਤ ਦੇ ਨਾਲ ਲੱਗ ਜਾਂਦੇ ਆ। ਪਰ ਲੋਕ ਵੀ ਲੱਗੇ ਹੋਏ ਆ, ਬਹੁਤ ਵੱਡੇ ਪੱਧਰ ਤੇ ਕੰਮ ਜਾਰੀ ਆ। ਬਰੋਬਰ ਟੋਆ ਤੇ ਪੁੱਟ ਲਿਆ ਗਿਆ ਕਿਉਂਕਿ ਹੁਣ ਦੇਖੋ 150 ਫੁੱਟ ਬਰਾਬਰ ਟੋਆ ਲਿਜਾਣਾ ਇਹ ਬਹੁਤ ਵੱਡੀ ਗੱਲ ਆ। ਉਹ ਬਰਾਬਰ ਤੇ ਇਹਨਾਂ ਨੇ ਟੋਆ ਪੱਟ ਲਿਆ, ਥੋੜਾ ਬਹੁਤਾ ਰਹਿੰਦਾ ਹੁਣ ਬਰਾਬਰ ਉਹਦੇ ਫਿਰ ਜਿੱਦਾਂ ਸੁਰੰਗ ਕੱਟਣੀ ਆ ਉਹ ਵੀ ਇੱਕ ਕੰਮ ਆ। ਤੇ 4 ਕੁ ਘੰਟਿਆਂ ਦਾ ਕਹਿੰਦੇ ਕਿ 4 ਕੁ ਘੰਟਿਆਂ ਤੱਕ ਉਹ ਬੱਚੇ ਦੇ ਕੋਲ ਪਹੁੰਚ ਸਕਦੇ ਆ, ਪਰ ਮੇਰੇ ਖਿਆਲ ਦੇ ਨਾਲ ਤੇ 4 ਕਹਿੰਦੇ ਆ ਤੇ ਉਹਦੇ ਚ 8-10 ਵੀ ਲੱਗ ਸਕਦੇ ਆ। ਸੋ ਉਮੀਦ ਹੀ ਆ, ਦੁਆ ਹੀ ਆ ਕਿ ਬੱਚਾ ਬਚ ਜਾਵੇ। ਪਰ ਗਰਮੀ ਬਹੁਤ ਹੈ, ਤੁਹਾਨੂੰ ਪਤਾ ਉਹ 10 ਇੰਚ ਦਾ ਉਹ ਬੋਰ ਵਾ। ਇਹ ਗੱਲ ਤਾਂ ਦੇਖੋ ਅਸੀਂ ਨੁਕਸ ਕੱਢ ਦਿੰਦੇ ਆ ਸਰਕਾਰ ਦਾ, ਕਰਤਾਰ ਦਾ, ਕੀ ਪਰਿਵਾਰ ਦਾ ਨੁਕਸ ਨਹੀਂ ਹੈ। ਉਹ ਬੋਰ ਖੁੱਲਾ ਹੀ ਛੱਡਿਆ ਹੋਇਆ ਸੀਗਾ, ਉੱਤੇ ਬੋਰੀ ਲਪੇਟੀ ਸੀਗੀ। ਆ ਜਿਹੜਾ ਗੱਟਾ ਜਿਹਾ ਹੁੰਦਾ ਆਪਣੇ ਘਰਾਂ ਦੇ ਵਿੱਚ ਚਿੱਟਾ ਜਿਹਾ ਯੂਰੀਆ ਖਾਦ ਵਾਲਾ, ਇਹ ਕੀ ਹੁੰਦਾ ਕਿ ਜੇ ਆਪਾਂ ਬਲੇਟ ਦਈਏ, ਹੁਣ ਮੈਂ ਇੱਥੇ ਰਹਿੰਦਾ ਹੇਠਲੇ ਪੱਧਰ ਤੇ ਵੇਖਣਾ ਇਹਨਾਂ ਚੀਜ਼ਾਂ ਨੂੰ, ਇੱਥੇ ਹਾਲੇ ਵੀ ਖੇਤਾਂ 'ਚ ਰਹਿੰਦੇ ਆ, ਤੇ ਜੇ ਇਹਨੂੰ ਆਪਾਂ 6 ਮਹੀਨੇ ਬੰਨੀ ਰੱਖੀਏ ਕਿਸੇ ਚੀਜ਼ ਤੇ ਇਹ ਧੁੱਪ ਦੇ ਨਾਲ ਗਲ ਜਾਂਦਾ ਜਾਂ ਮੀਂਹ ਦੇ ਨਾਲ ਗਲ ਜਾਂਦਾ। ਇਹ ਉਹਦਾ ਇਹਨਾਂ ਨੇ ਬਲੇਟ ਕੇ ਬੰਨ ਕੇ ਰੱਖ ਛੱਡਿਆ। ਉਹ ਬੱਚਾ ਜਦੋਂ ਕਿਤੇ ਇਹਦੇ ਤੇ ਆਇਆ ਉਹ ਬੱਚਾ ਵਗ ਗਿਆ ਵਿੱਚ ਦੀ, ਕਿਉਂਕਿ ਗਲਿਆ ਪਿਆ ਸੀ ਗੱਟਾ। ਸੋ ਪਰਿਵਾਰ ਦੀ ਵੀ ਅਣਗਹਿਲੀ ਆ, ਗਾਂ ਵੀ ਲੋਕਾਂ ਨੂੰ ਵੇਖਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਬੋਰਵੈਲ ਆ ਉਹ ਸਾਡੇ ਤੇ ਕਈ ਥਾਈਂ ਖੁੱਲੇ ਹੁੰਦੇ ਆ। ਕਈ ਅਜੇ ਸਰਕਾਰ ਨੂੰ ਗਾਲਾਂ ਕੱਢੀ ਜਾਂਦੇ ਆ, ਸਰਕਾਰ ਕੀ ਕਰਦੀ ਆ ਕਿ ਪ੍ਰਸ਼ਾਸਨ ਕੀ ਕਰਦਾ। ਹੁਣ ਤੁਹਾਡੇ ਘਰਾਂ ਦੇ ਵਿੱਚ ਆ ਕੇ ਬੋਰ ਥੋੜੀ ਕੱਟਣ ਦੇ ਬੰਦ ਕਰਨੇ ਆ। ਜੀ ਉਹ ਤਾਂ ਆਪ ਹੀ ਤੁਹਾਨੂੰ ਸਾਰਿਆਂ ਨੂੰ ਦੇਖਣਾ ਪੈਣਾ। ਇਹ ਬਹੁਤ ਜਿਹੜੀ ਆ ਸਮੱਸਿਆ ਹੈਗੀ ਆ, ਸਾਰਿਆਂ ਨੂੰ ਦੇਖਣੀ। ਨਹੀਂ 2.5 ਲੱਖ ਦਾ ਜੇ ਤੁਸੀਂ ਮੱਛੀ ਮੋਟਰ ਲਾ ਕੇ ਬੋਰ ਜੂ ਕਰ ਸਕਦੇ ਜੇ ਤੇ ਉੱਥੇ 2.5,000 ਰੁਪਏ ਦੀ ਕੋਈ ਮਿੱਟੀ ਨਹੀਂ ਪਾ ਸਕਦੇ ਬੋਰਵੈਲ। ਜੀ ਬਿਲਕੁਲ ਜੀ, ਕੋਈ ਢੱਕਣ ਹੀ ਰੱਖ ਲਓ ਕੋਈ ਸਖਤ ਜਿਹਾ ਉੱਤੇ ਜੀ। ਤੇ ਮਿੰਟੂ ਜੀ ਇੱਥੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਸਰੋਤਿਓ ਵਾਪਸ ਹਾਜ਼ਰ ਹੁੰਦੇ ਆ। ਪ੍ਰੋਗਰਾਮ ਜਿਹੜਾ ਆ ਉਹ ਖਬਰ ਤੇ ਨਜ਼ਰ ਚੱਲਦਾ ਰਹੇਗਾ। ਜੇ ਤੁਹਾਡੇ ਕੋਈ ਸਵਾਲ ਹੈਗੇ ਨੇ ਮਿੰਟੂ ਜੀ ਨੂੰ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਨੰਬਰ 408-272 5200 ਦੇ ਉੱਤੇ 4082725200 ਦੇ ਉੱਤੇ। ਤੇ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪ੍ਰਸਾਦ ਆਈਲੈਂਡ ਮਾਰਕੀਟ, ਜਿਸ ਦਾ ਪਹਿਲਾ ਨਾਂ ਖਾਲਸਾ ਫੈਬਰਿਕ ਸੀ, ਖੁੱਲ ਚੁੱਕਿਆ ਹੈ ਅੰਡਰ ਨਿਊ ਓਨਰਸ਼ਿਪ। ਵੈਸਟ ਸੈਕਰਾਮੈਂਟੋ ਦਾ ਸਭ ਤੋਂ ਵੱਡਾ ਇੰਡੀਅਨ ਗਰੋਸਰੀ ਸਟੋਰ। ਇਹ 7 ਦਿਨ ਖੁੱਲੇ ਰਹਿੰਦੇ ਹਨ, ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਹਰ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਅਤੇ ਆਈਲੈਂਡ ਗਰੋਸਰੀ ਖਰੀਦ ਸਕਦੇ ਹੋ। ਹਰ ਤਰ੍ਹਾਂ ਦੇ ਮਸਾਲੇ, ਨੈਚੁਰਲ ਹਰਬਸ, ਮੀਟ, ਕਾਸਮੈਟਿਕ, ਭਾਂਡੇ ਅਤੇ ਖਰੀਦੋ ਤਾਜ਼ੀਆਂ ਸਬਜ਼ੀਆਂ ਹਰ ਰੋਜ਼। ਮਾਰਚ ਤੋਂ ਮਈ ਤੱਕ ਲੈ ਸਕਦੇ ਹੋ ਰੀ ਗ੍ਰੈਂਡ ਓਪਨਿੰਗ ਸੇਲ ਦਾ ਲਾਭ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9162995267 2021 ਵੈਸਟ ਕੈਪੀਟਲ ਐਵੇਨਿਊ, ਵੈਸਟ ਸੈਕਰਾਮੈਂਟੋ। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸਵੀਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665, 916-306-1665। ਮਨਜ਼ੂਰ ਲਾ ਫਰਮ। ਜੇਕਰ ਤੁਸੀਂ ਸੈਕਰਾਮੈਂਟੋ ਇਲਾਕੇ ਦੇ ਵਿੱਚ ਘਰ ਵੇਚਣਾ ਖਰੀਦਣਾ ਚਾਹੁੰਦੇ ਹੋ, ਕਮਰਸ਼ੀਅਲ ਪ੍ਰਾਪਰਟੀ ਖਰੀਦਣਾ ਵੇਚਣਾ ਚਾਹੁੰਦੇ ਹੋ, ਰੀਅਲ ਏਸਟੇਟ ਦਾ ਕਿਸੇ ਵੀ ਤਰੀਕੇ ਦਾ ਕੰਮ ਹੈ ਤਾਂ ਯਾਦ ਰੱਖੋ ਕੈਲਰ ਵਿਲੀਅਮਸ ਵਾਲੇ ਰੀਅਲਟਰ ਰਵੀ ਗਿੱਲ ਨੂੰ। ਇਹ ਸੈਕਰਾਮੈਂਟੋ ਉਸ ਦੇ ਇਰਦ ਗਿਰਦ ਦੇ ਇਲਾਕਿਆਂ ਦੇ ਨਾਲ ਸੈਂਟਰਲ ਵੈਲੀ ਦੇ ਵਿੱਚ ਵੀ ਸੇਵਾਵਾਂ ਦਿੰਦੇ ਹਨ। ਕਾਲ ਕੈਲਰ ਵਿਲੀਅਮਸ ਵਾਲੇ ਰਵੀ ਗਿੱਲ 9164167464, 916-416-7464, DRE ਲਾਇਸੈਂਸ ਨੰਬਰ 0268144144। ਕੀ ਤੁਸੀਂ ਜਾਂ ਕੋਈ ਤੁਹਾਡਾ ਜਾਣਕਾਰ ਕਨਵੀਨੀਅੰਸ ਸਟੋਰ ਜਾਂ ਗੈਸ ਸਟੇਸ਼ਨ ਓਨ ਕਰਦੇ ਹਨ? ਸਕੂਪੋਜ਼ ਕਨਵੀਨੀਅੰਸ ਸਟੋਰਸ ਦੀਆਂ ਸੇਲਜ਼ 7% ਤੱਕ ਵਧਾਉਣ 'ਚ ਮਦਦ ਕਰਦੇ ਹਨ। ਜੇ ਤੁਸੀਂ ਇਹਨਾਂ ਦੇ ਇਨਸੈਂਟਿਵ ਤੇ ਮਲਟੀ ਪੈਕ ਪ੍ਰੋਗਰਾਮਸ ਦੇ ਵਿੱਚ ਅਨਰੋਲ ਕਰਦੇ ਹੋ, ਉਹ ਵੀ ਸਿਰਫ $20 ਪ੍ਰਤੀ ਮਹੀਨੇ ਦੇ ਨਾਲ। ਹੋਰ ਵੀ ਬਹੁਤ ਸਾਰੇ ਸਟੋਰ ਹਜ਼ਾਰਾਂ ਹੀ ਡਾਲਰ ਆਪਣਾ ਡਾਟਾ ਸਕੈਨ ਕਰਨ ਤੇ ਬਣਾ ਰਹੇ ਹਨ। ਅੱਜ ਹੀ ਵਿਜ਼ਿਟ ਕਰੋ scoopos.com, that is SKUPOS.com, scoopos.com ਤੇ ਅਨਰੋਲ ਕਰੋ ਤੇ ਅੱਜ ਹੀ ਆਪਣੀ ਕਮਾਈ ਵਿੱਚ ਵਾਧਾ ਕਰੋ।
ਦ ਸਿੱਖ ਪੰਜਾਬੀ ਯੂਥ ਕਲੱਬ ਰੋਜ਼ਵਿਲ ਵਾਲੇ ਬੜੇ ਮਾਣ ਨਾਲ ਪੇਸ਼ ਕਰਦੇ ਹਨ 7ਵਾਂ ਐਨੂਅਲ ਵਿਸਾਖੀ ਕਲਚਰਲ ਪ੍ਰੋਗਰਾਮ 8 ਜੂਨ ਦਿਨ ਸ਼ਨੀਵਾਰ ਨੂੰ ਵੁੱਡ ਕ੍ਰੀਕ ਹਾਈ ਸਕੂਲ 2551 ਵੁੱਡ ਕ੍ਰੀਕ ਬੁਲੇਵਾਰਡ ਰੋਜ਼ਵਿਲ ਵਿਖੇ, ਜਿਹਦੇ ਵਿੱਚ ਪਹੁੰਚ ਰਹੇ ਕਲਾਕਾਰ ਗੋਗੀ ਸੰਧੂ, ਜੀਤਾ ਗਿੱਲ, ਸਾਬੀ ਪਨੇਸਰ, ਰਮਨ ਰਾਜਨ ਸੰਧੂ ਅਤੇ ਬੇਅੰਤ ਬਾਵਾ ਜੀ ਹੋਣਗੇ ਅਤੇ ਵਾਇਸ ਆਫ ਪੰਜਾਬ ਜਸਪਿੰਦਰ ਰੈਣਾ ਜੀ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਕਲਾ ਦੇ ਜ਼ੋਰ ਦਿਖਾਉਣਗੇ ਅਤੇ ਗੈਰੀ ਪੰਗੂ ਦੀ ਸਪੈਸ਼ਲ ਪਰਫਾਰਮੈਂਸ ਹੋਵੇਗੀ। ਖਾਣ ਪੀਣ ਨੂੰ ਬਿਲਕੁਲ ਫ੍ਰੀ ਹੋਵੇਗਾ। ਪਾਰਟਿਸਿਪੇਸ਼ਨ ਕਰਨ ਲਈ ਗੱਲ ਕਰ ਸਕਦੇ ਹੋ ਸਲਵਿੰਦਰ ਪੱਡਾ 916 240 4244, ਰਣਵੀਰ ਸਿੰਘ ਸੈਣੀ 916 897 1083, ਹਰਦੀਪ ਗਿੱਲ 916 538 8107, ਚਰਨ ਕਮਲ ਸਿੰਘ 916 869 7663, ਗੁਰਮੀਤ ਗਰੇਵਾਲ 916 952 9512। ਭੰਗੜਾ ਅਤੇ ਗਿੱਧਾ ਦੁਪਹਿਰੇ 2:30 ਵਜੇ ਤੋਂ ਸ਼ਾਮੀ 7:30 ਵਜੇ ਤੱਕ ਹੋਵੇਗਾ। ਮੇਲੇ ਦੀ ਐਂਟਰੀ ਸਿਰਫ $5 ਹੋਵੇਗੀ ਅਤੇ ਅੰਡਰ 18 ਬੱਚਿਆਂ ਦੇ ਲਈ ਐਂਟਰੀ ਬਿਲਕੁਲ ਫ੍ਰੀ। ਤੁਹਾਨੂੰ ਸਾਰਿਆਂ ਨੂੰ ਇਸ ਮੇਲੇ ਵਿੱਚ ਆਉਣ ਦਾ ਹਾਰਦਿਕ ਸੱਦਾ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਦ ਸਵੈਗ ਲਾਈਵ ਕਨਸਰਟ 15 ਜੂਨ ਦਿਨ ਸ਼ਨੀਚਰਵਾਰ ਨੂੰ ਲੂਥਰ ਬਰਬੈਂਕ ਹਾਈ ਸਕੂਲ 3500 ਫਲੋਰਿਨ ਰੋਡ ਸੈਕਰਾਮੈਂਟੋ ਦੇ ਵਿੱਚ। ਪਹੁੰਚ ਰਹੇ ਕਲਾਕਾਰ ਸਭ ਦੇ ਹਰਮਨ ਪਿਆਰੇ ਗਾਇਕ ਤਰਸੇਮ ਜੱਸੜ, ਜਸ ਬਾਜਵਾ ਅਤੇ ਹਰਮਨ ਚਾਹਲ। ਸ਼ੋ ਸ਼ਾਮੀ 6 ਵਜੇ ਸ਼ੁਰੂ ਹੋਵੇਗਾ। ਟਿਕਟਾਂ $35 ਤੋਂ ਸ਼ੁਰੂ। sulekha.com ਤੋਂ ਅਤੇ ਵਿੰਡੋ ਤੇ ਕੈਸ਼ ਨਾਲ ਵੀ ਟਿਕਟਾਂ ਖਰੀਦ ਸਕਦੇ ਹੋ। ਇਸ ਸ਼ੋ ਦੇ ਚੀਫ ਗੈਸਟ ਸਨੀ ਸਮਰਾ ਲੀਜੈਂਡ ਟਰਾਂਸਪੋਰਟੇਸ਼ਨ ਵਾਲੇ ਹਨ ਤੇ ਇਸ ਨੂੰ ਗ੍ਰੈਂਡ ਸਪਾਂਸਰ ਕੀਤਾ ਹੈ ਉੱਗੇ ਬਿਜ਼ਨਸਮੈਨ ਬੂਟਾ ਕਾਜਲਾ ਹੁਣਾਂ ਨੇ। ਕਾਲ ਮਨਿੰਦਰ ਪਵਾਰ 916 388 4704 ਜਾਂ ਹਰਪਿੰਦਰ ਸਹੋਤਾ 916 588 5766। ਪਹੁੰਚਿਓ ਜ਼ਰੂਰ ਦ ਸਵੈਗ ਲਾਈਵ ਕਨਸਰਟ 15 ਜੂਨ ਸ਼ਨੀਚਰਵਾਰ ਸੈਕਰਾਮੈਂਟੋ ਵਿਖੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਬੇਬੀ ਮਖਸੂਸਪੁਰੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ ਸਭ ਦਾ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ। ਜੀ ਸ਼ੁਕਰੀਆ ਜੀ। ਜੀ ਤੇ ਸਰੋਤਿਓ ਜੇ ਤੁਸੀਂ ਵੀ ਮਿੰਟੂ ਜੀ ਨੂੰ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਨੰਬਰ ਹੈਗਾ ਜੀ 408 272 5200 4082725200। ਆਪਣੇ ਨਾਲ ਅੱਜ ਦੇ ਪਹਿਲੇ ਕਾਲਰ ਜੁੜੇ ਨੇ ਕਸ਼ਮੀਰਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਮੇਰਾ ਦੋ ਸਵਾਲ ਹੈ ਜੀ ਮੇਰੇ ਛੋਟੇ ਛੋਟੇ ਜੀ। ਪਹਿਲਾਂ ਤਾਂ ਇਹ ਹੈਗਾ ਆ ਕਿ ਜਿੱਦਾਂ ਉਹ ਬੱਚੇ ਦਾ ਦੇਖ ਕੇ ਬੋਰ ਵਿੱਚ ਤੇ ਬਹੁਤ ਨੁਕਸਾਨ ਹੋਇਆ ਵਿਚਾਰੇ ਦਾ, ਬਹੁਤ ਡੂੰਘਾ ਜਾ ਵੱਜਾ ਤੇ ਇਹ ਤੇ ਮਾਪਿਆਂ ਦੀ ਵੀ ਗਲਤੀ ਹੈ ਨਾ। ਜਦ ਬੋਰ ਕੀਤਾ ਤੇ ਉਹਦੇ ਉੱਤੋਂ ਖੁੱਲ੍ਹਾ ਹੀ ਛੱਡਿਆ। ਤੇ ਦੂਸਰੀ ਗੱਲ ਮੈਂ ਇਹ ਕਰਦਾ ਸੀਗਾ ਵੀ ਇੱਕ ਆਪਣੇ ਵੀਡੀਓ ਘੁੰਮ ਰਹੀ ਹੈ ਫੇਸਬੁੱਕ ਤੇ, ਪ੍ਰਕਾਸ਼ ਸਿੰਘ ਬਾਦਲ ਹੈ, ਉਹ ਕਹਿੰਦੇ 1994 ਚ RSS ਨਾਲ ਉਹਨਾਂ ਦਾ ਕੋਈ ਸਮਝੌਤਾ ਹੋਇਆ। ਇਸ ਬਾਰੇ ਦੱਸਿਓ, ਕੋਈ ਚਾਨਣ ਪਾਇਓ ਜੀ। ਨਹੀਂ ਦੇਖੋ, ਜਿਹੜਾ ਪਹਿਲਾ ਹੈ ਉਹ ਤੇ ਆਪਾਂ ਮੁੱਦਾ ਵਿਚਾਰ ਹੀ ਲਿਆ ਕਿ ਕਿਤੇ ਨਾ ਕਿਤੇ ਅਣਗਹਿਲੀ ਹੈਗੀ ਹੈ, ਕਿਉਂਕਿ ਮਾਸੂਮ ਬੱਚੇ ਨੂੰ ਥੋੜੀ ਇਹਨਾਂ ਚੀਜ਼ਾਂ ਦਾ ਅਸੀਂ ਪਤਾ ਰੱਖਣਾ ਵਾ ਕਿ ਕਿਤੇ ਕੋਈ ਟੋਆ, ਕਿਤੇ ਕੋਈ ਸਾਡੇ ਤੇ ਬਾਲ ਲਾਗੇ ਡਰਗੇ। ਵੈਸੇ ਵੀ ਬਹੁਤ ਵਾਰੀ ਇਸ ਤਰ੍ਹਾਂ ਵਾਪਰਿਆ। ਸਾਡੇ ਇੱਥੇ ਲਾਗੇ ਇੱਕ ਬੱਚਾ ਜਿਹੜਾ ਸੀ, ਛੋਟਾ ਜਿਹਾ ਬੱਚਾ ਸੀਗਾ, ਏਦਾਂ ਹੀ ਖੇਤ ਦੇ ਵਿੱਚ ਰਹਿੰਦੇ ਸੀ। ਇਹ ਵੀ ਘਰ ਮੇਰੇ ਖਿਆਲ ਦੇ ਨਾਲ ਖੇਤਾਂ ਦੇ ਵਿੱਚ ਹੀ ਸੀਗਾ ਤੇ ਨਹਾਉਂਦਾ ਉਹ ਚਲੇ ਗਿਆ ਆਪਣੀ ਮਾਂ ਦੇ ਕੋਲ, ਜਿਹੜੀ ਕੱਪੜੇ ਧੋਈ ਜਾਂਦੀ ਸੀਗੀ। ਉਹ ਲਾਗੇ ਹੀ ਪੱਕਾ ਖਾਲ ਵੱਜਦਾ ਸੀਗਾ, ਮਾਂ ਕੋਲ ਕੱਪੜੇ ਧੋਈ ਜਾਂਦੀ ਸੀ ਕਿ ਉਹ ਖਾਲ ਚ ਵੜ ਕੇ ਨਹਾਉਣ ਲੱਗ ਪਿਆ ਤੇ ਉਹ ਯਕਦਮ ਕਿਤੇ ਮਾੜਾ ਜਿਹਾ ਪੈਰ ਉਹਦਾ ਫਿਸਲਿਆ, ਤਿਲਕਿਆ ਤੇ ਉਹ ਵਗ ਗਿਆ ਥੱਲੇ ਖਾਲ ਦੇ ਵਿੱਚ, ਪਤਾ ਹੀ ਨਹੀਂ ਲੱਗਿਆ, ਮਰ ਗਿਆ ਤੇ ਬੱਚਾ ਕੋਲ ਹੀ ਮਾਂ ਦੇ। ਤੇ ਮੁੜ ਕੇ ਉਹ ਸਾਰੀ ਜ਼ਿੰਦਗੀ ਉਸ ਚੀਜ਼ ਨੂੰ ਪਛਤਾਉਂਦੇ ਰਹੇ ਆ। ਸੋ ਇਹ ਸਾਨੂੰ ਵੇਖਣਾ ਚਾਹੀਦਾ, ਖਾਸ ਤੌਰ ਤੇ ਖੇਤਾਂ 'ਚ ਬੈਠੇ ਘਰਾਂ ਨੂੰ। ਤੇ ਦੂਜੀ ਚੀਜ਼ ਜਿਹੜੀ ਤੁਸੀਂ ਆਖੀ ਆ, ਇਹਦੇ ਵਿੱਚ ਹੁਣ ਜੋ ਇੱਕ ਖਬਰ ਚੱਲਦੀ ਪਈ ਆ ਸਵੇਰ ਦੀ, ਵੈਸੇ ਤੱਕ ਪਹਿਲਾਂ ਵੀ ਇਹ ਮੇਰੇ ਖਿਆਲ ਦੇ ਨਾਲ ਹਰਜਿੰਦਰ ਸਿੰਘ ਦਲਗੀਰ ਹੋਰਾਂ ਦੀ ਇੱਕ ਨਵੀਂ ਕੋਈ ਪੁਸਤਕ ਆਈ ਆ, ਉਹਦੇ ਚੋਂ ਲਿਆ ਗਿਆ, ਉਹਦੇ ਤੋਂ ਹੀ ਖਬਰ ਬਣੀ ਆ। ਇਹ ਤੇ ਹੁਣ ਦਲਗੀਰ ਸਾਹਿਬ ਵੀ ਦੱਸ ਸਕਦੇ ਆ ਕਿ ਉਹਨਾਂ ਦੇ ਕੋਲ ਕੀ ਸਬੂਤ ਹੈ, ਚੀਜ਼ ਦਾ ਕੀ ਤੱਥ ਆ, ਪਰ ਬਾਕੀ ਕੋਈ ਲੁਕਵਾ ਤੇ ਹੈ ਨਹੀਂਗਾ। ਜਦੋਂ RSS ਦੇ ਨਾਲ ਤੁਰ ਹੀ ਪਿਆ ਜੀ, ਜਦੋਂ ਇਹ ਸਾਥੀ ਬਣ ਕੇ, ਸਿਆਸੀ ਸਾਥੀ ਬਣ ਕੇ ਤੁਰ ਪਿਆ, ਫਿਰ ਕੀ ਫਰਕ ਪੈਂਦਾ ਜਦੋਂ ਤੁਸੀਂ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਸਹਿਮਤੀ ਉਹ ਜਤਾ ਦਿੱਤੀ ਆ ਕਿ ਹਾਂ ਠੀਕ ਆ,
ਜਦੋਂ ਕਹਿ ਦਿੰਦੇ ਆ ਕੋਈ ਵੀ ਕੌਮੀ ਪੱਧਰ ਤੇ ਜਦੋਂ ਉਹਨਾਂ ਦੀ ਕੋਈ ਪਾਲਿਸੀ ਹੁੰਦੀ, ਕਿਸੇ 100 ਚੋਂ ਇੱਕ ਤੇ ਭਾਵੇਂ ਅਸਹਿਮਤੀ ਜਤਾ ਦਿੰਦੇ 99% ਤੇ ਕਹਿ ਦਿੰਦੇ ਆ ਕਿ ਅਸੀਂ ਸਹਿਮਤ ਹਾਂ। ਤਾਂ ਸਹਿਮਤ ਤੋਂ ਭਾਵ ਇਹੀ ਹੁੰਦਾ ਕਿ ਜੋ ਉਹਨਾਂ ਦੀ ਪਾਲਿਸੀ ਹੈ ਜਾਂ ਜੋ ਆਈਡੀਓਲੋਜੀ ਉਹਨਾਂ ਦੀ ਜਿਹਦੇ ਤੇ ਚੱਲਦੇ ਕਿ ਠੀਕ ਹੈ ਭਾਈ ਜੋ ਕਰਦੇ ਆ। ਇਹਦੇ ਵਿੱਚ ਕੀ ਸ਼ੱਕ ਸੁਭਾ ਕਿ ਉਹਨਾਂ ਦੇ ਨਾਲ ਇਹ ਹੈਗੇ ਆ, ਉਹ ਮੈਂਬਰਸ਼ਿਪ ਉਹਨਾਂ ਦੀ ਅਧਿਕਾਰਤ ਹੈ ਜਾਂ ਨਹੀਂ, ਇਹਦੇ ਬਾਰੇ ਤਾਂ ਦਲਗੀਰ ਸਾਹਿਬ ਹੀ ਦੱਸ ਸਕਦੇ ਆ। ਜੀ 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 ਅਗਲੇ ਕਾਲਰ ਆਪਣੇ ਨਾਲ जुड़े ने परिमल गुप्ता जी। सत श्री अकाल जी, स्वागत है। हाँ जी सर, मेरा एक क्वेश्चन है जी कि जैसे कैप्टन अमरिंदर सिंह और सिद्धू की पर्सनालिटी कल्ट चल रही है, पर्सनालिटी इनकी फाइट चल रही है दोनों की, और आरएसएस और बीजेपी पंजाब और केरल को छोड़ के सारे देश में आ चुकी है, तो बीजेपी सिद्धू को या सिद्धू बीजेपी को एक हथियार बना के उधर जा सकता है टू कवर दी पंजाब? थैंक यू। नहीं, वैसे तो मध्य प्रदेश, कर्नाटक ਤੇ ਰਾਜਸਥਾਨ ਦੇ ਵਿੱਚ ਵੀ ਭਾਜਪਾ ਹੈ ਨਹੀਂ ਜੀ। ਇੱਥੋਂ ਤੱਕ ਕਿ ਕਸ਼ਮੀਰ ਦੇ ਵਿੱਚ ਵੀ ਰਾਸ਼ਟਰਪਤੀ ਰਾਜ ਆ। ਸੋ ਇਹ ਵੈਸੇ ਮੰਨ ਕੇ ਚੱਲਦੇ ਪਏ ਆ ਕਿ ਬਾਕੀ ਸਭ ਕੁਝ ਠੀਕ ਠਾਕ ਅਸੀਂ ਕਰ ਲਵਾਂਗੇ, ਮਤਲਬ ਕਿ ਉੱਥੇ ਸੈਟਿੰਗ ਹੀ ਆ। ਰਾਜਸਥਾਨ, ਮੱਧ ਪ੍ਰਦੇਸ਼ ਅੱਜ ਨਹੀਂ ਕੱਲ ਉਹ ਅਸੀਂ ਲੈ ਲੈਣਾ ਹੱਥਾਂ। ਕਰਨਾਟਕ ਦਾ ਵੀ ਮੰਨ ਕੇ ਚੱਲਦੇ ਪਏ ਆ ਕਿ ਇਹ ਅਸੀਂ ਸਾਰਾ ਕੁਛ ਹੈ ਜਿਹੜਾ ਸੌਟ ਆਊਟ ਕਰ ਲਵਾਂਗੇ ਇੱਕ ਅੱਧੇ ਸਾਲ ਤੱਕ। ਤਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਮੇਨ ਟੀਚਾ ਇਹਨਾਂ ਦਾ 3 ਸਟੇਟਾਂ ਦਾ ਹੈ, ਵੈਸੇ 4 ਦਾ ਹੈ। ਜੇ ਆਪਾਂ ਲਾ ਲਈਏ ਬੰਗਾਲ ਵੀ ਇੱਕ ਐਸੀ ਸਰਕਾਰ ਆ ਜਿਹੜੀ ਕਿ ਉੱਥੇ ਭਾਜਪਾ ਦੀ ਨਹੀਂ ਹੈ। ਬੰਗਾਲ, ਕੇਰਲ ਤੇ ਪੰਜਾਬ। ਕਸ਼ਮੀਰ ਦੇ ਵਿੱਚ ਆਲਰੇਡੀ ਇਹਨਾਂ ਨੇ ਅੱਗੇ ਸਰਕਾਰ ਬਣਾਈ ਹੋਈ ਆ। ਤਾਂ ਦੇਖ ਲਓ ਕਿ ਇਹ 3 ਸਟੇਟਾਂ ਹੈ ਜਿਨ੍ਹਾਂ ਨੂੰ ਘੇਰੂ ਸਟੇਟਾਂ ਮੰਨਦੇ ਆ ਕਿ ਹੁਣ ਤੱਕ ਜਿਨ੍ਹਾਂ ਤੇ ਭਗਵਾਨ ਨਹੀਂ ਝੁਲਿਆ ਭੁੱਲ ਕੇ, ਜਿਹਨੂੰ ਇੱਕ ਛਤਰ ਰਾਜ ਦੀ ਆਪਾਂ ਉਹ ਨਹੀਂ ਕਹਿ ਸਕਦੇ ਆ ਕਿ ਇਹਨਾਂ ਰਾਜਾਂ ਤੇ ਜੇ ਅਸੀਂ ਇੱਕ ਭਗਵਾ ਫਹਿਰਾ ਦਿੰਦੇ ਹਾਂ ਤਾਂ ਫਿਰ ਸਾਡਾ ਇੱਕ ਛਤਰ ਦਾ ਜਿਹੜਾ ਰਾਜ ਆ ਉਹਦੀ ਨੀਂਹ ਮਜ਼ਬੂਤ ਹੋ ਜਾਊਗੀ। ਸੋ ਇਹ ਹੁਣ ਜਿੱਦਾਂ ਤੁਸੀਂ ਸੰਕੇਤ ਦਿੱਤਾ, ਮੈਨੂੰ ਨਹੀਂ ਪਤਾ ਸਾਡੀ ਪੰਜਾਬੀ ਤੁਹਾਨੂੰ ਪੂਰੀ ਸਮਝ ਆਉਂਦੀ ਹੋਊਗੀ, ਪਰ ਜਿੱਦਾਂ ਤੁਸੀਂ ਸੰਕੇਤ ਦਿੱਤਾ ਇਹ ਵਾਪਰ ਸਕਦਾ ਹੈ, ਐਸਾ ਹੈ, ਇਮਕਾਨ ਹੈ। ਮੈਂ ਅੱਗੇ ਵੀ ਕਿਹਾ, ਸ਼ਾਇਦ ਤੁਸੀਂ ਸਾਨੂੰ ਸੁਣਿਆ ਹੋਊਗਾ, ਮੈਂ ਸ਼ੁਰੂ ਤੋਂ ਇਹ ਗੱਲ ਕਹਿੰਦਾ ਆ ਕਿ ਨਵਜੋਤ ਸਿੱਧੂ ਆ ਜਿਹੜਾ ਉਹ ਇੱਕ ਮੌਕਾ ਪ੍ਰਸਤ ਹੈ। ਜੇ ਤੁਸੀਂ ਉਹਦੇ ਵਿੱਚੋਂ ਕੋਈ ਇਨਕਲਾਬੀ ਲੀਡਰ ਲੱਭੋ ਤਾਂ ਉਹ ਤੁਹਾਡੀ ਗਫਲਤ ਆ। ਮਾਫ ਕਰਨਾ, ਕਈਆਂ ਦੀ ਗੱਲ ਚੁਭਣੀ ਆ। ਉਹ ਮੌਕਾ ਪ੍ਰਸਤ ਆ, ਉਹ ਆਪਣੀ ਰਾਜਨੀਤੀ ਦਾ ਮੌਕਾ ਦੇਖਦਾ। ਤਾਂ ਇਹ ਹੋ ਸਕਦਾ ਕਿ ਉਹਨੂੰ ਇੱਥੇ ਵੀ ਮੌਕਾ ਦਿੱਤਾ ਗਿਆ ਹੋਵੇ, ਕਿਉਂਕਿ ਰਾਜਨੀਤੀ ਬਹੁਤ ਸੌਖੀ ਆ। ਉਹਦੀ ਬੀਵੀ ਦਾ ਸਟੇਟਮੈਂਟ ਦੇਖੋ ਜਿਹਦੇ ਚ ਕਾਂਗਰਸ ਸ਼ਾਮਲ ਹੋਣ ਤੋਂ ਬਾਅਦ ਉਹਨੇ ਆਖਿਆ ਸੀ ਕਿ ਆਰਐਸਐਸ ਦੀ ਆਈਡੀਓਲੋਜੀ ਸਾਡੇ ਨਾਲ ਹੀ ਆਊਗੀ ਜਿੱਥੇ ਵੀ ਅਸੀਂ ਆਵਾਂਗੇ। ਤਾਂ ਇਹ ਤੋਂ ਵੱਧ ਦੱਸੋ ਕੋਈ ਕੀ ਸੰਕੇਤ ਦੇ ਸਕਦਾ? ਤੋ ਇਹ ਕੋਈ ਨਹੀਂ ਪੱਕਾ ਕਹਿ ਸਕਦਾ ਕਿ ਸਿੱਧੂ ਨੇ ਕੱਲ ਨੂੰ ਕੀ ਜਾਣਾ, ਸਿੱਧੂ ਦਾ ਭਵਿੱਖ ਕੀ ਹੋਊਗਾ। ਪਰ ਜਿਸ ਤਰੀਕੇ ਦਾ ਕਾਂਗਰਸ ਦਾ ਭਵਿੱਖ ਨਜ਼ਰ ਆਉਂਦਾ ਪਿਆ, ਨਵਜੋਤ ਸਿੱਧੂ ਦਾ ਭਵਿੱਖ ਕੋਈ ਵੀ ਹੋ ਸਕਦਾ। ਜੀ ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਰੰਧਾਵਾ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। हाँ जी बिट्टू जी। जी हेलो मिट्टू जी, सत श्री अकाल जी। सत श्री अकाल जी भाजी। हाँ, मैं थोड़ा पूछना सी इंटरनेशनल फ्लाइटां वास्ते पूछना सी, बठिंडे तो कोई ਚੱਲੀਆਂ ਹੋਈਆਂ ਕਿ ਕਿਸ ਤਰ੍ਹਾਂ? ਬਠਿੰਡੇ ਦੇ ਵਿੱਚ ਬਠਿੰਡੇ ਦੇ ਵਿੱਚ ਕਹਿੰਦੇ ਇੰਟਰਨੈਸ਼ਨਲ ਫਲਾਈਟਾਂ ਚੱਲ ਪਈਆਂ ਕਿ ਨਹੀਂ? ਨਹੀਂ, ਇੰਟਰਨੈਸ਼ਨਲ ਫਲਾਈਟਾਂ ਤੇ ਨਹੀਂ ਚੱਲਦੀਆਂ। ਬਠਿੰਡੇ ਚੋਂ ਕਿੱਥੋਂ ਇੰਟਰਨੈਸ਼ਨਲ ਫਲਾਈਟਾਂ ਚੱਲਣੀਆਂ? ਵੈਸੇ ਇੱਥੇ ਨਾ ਇੱਕ ਵਾਰੀ ਆਉਂਦੇ ਸੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਬਣਨਾ, ਤੇ ਮੈਂ ਕਿਉਂਕਿ ਮੈਂ ਕ੍ਰਿਕਟ ਦਾ ਸ਼ੁਰੂ ਤੋਂ ਬੜਾ ਸ਼ੌਕੀਨ ਆ। ਮੈਂ ਆਪਦੇ ਇੱਕ ਮਿੱਤਰ ਨੂੰ ਕਿਹਾ, ਮੈਂ ਕਿਹਾ ਯਾਰ ਤੂੰ ਮੈਨੂੰ ਨਾ ਇੰਟਰਨੈਸ਼ਨਲ ਸਟੇਡੀਅਮ ਵਿਖਾ ਕੇ ਲੈ ਜਿਹੜਾ ਬਠਿੰਡੇ ਬਣਦਾ। 5-6 ਸਾਲ ਪਹਿਲਾਂ ਦੀ ਗੱਲ ਆ। ਅਸੀਂ ਜਿਉਂ ਡੱਬ ਵਾਲੀ ਰੋਡ ਤੇ ਪਏ ਤੇ ਕਹਿੰਦਾ ਆ ਜਾ। ਉਹਨੇ ਵੀ ਮੈਨੂੰ ਟੀਚਰੀ ਕੀਤੀ ਜਾ ਕੇ ਤੇ ਉੱਥੇ ਜੰਗਲ ਜੇ ਚ ਵਾਰ ਦਿੱਤਾ। ਕਹਿੰਦਾ ਲੈ ਦੇਖ ਲੈ ਇੱਥੇ ਮੈਂ ਚੱਲਦਾ ਪਿਆ। ਉੱਥੇ ਕੋਈ ਸਿਲਫਾ ਮਲੀ ਜਾਂਦਾ ਸੀਗਾ, ਕੋਈ ਭੰਗ ਮਲੀ ਜਾਂਦਾ ਸੀਗਾ, ਕਿਉਂਕਿ ਉੱਥੇ ਆਕੀ ਅੱਕ ਤੇ ਸੁਲਫਾ ਹੀ ਉੱਗਿਆ ਹੋਇਆ, ਸੁੱਖਾ ਹੀ ਉੱਗਿਆ ਹੋਇਆ। ਉਹ ਸਾਰੀ ਜ਼ਮੀਨ ਲੈ ਕੇ ਤੇ ਮੁੜ ਕੇ ਇਹਨਾਂ ਨੇ ਗਾਂਹ ਦੀ ਗਾਂਹ ਤੋੜ ਦਿੱਤੀ ਕਿ ਕਿਹੜੇ ਸਟੇਡੀਅਮ ਬਣਿਆ। ਸੋ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਨਹੀਂ ਬਣਿਆ, ਇੰਟਰਨੈਸ਼ਨਲ ਏਅਰਪੋਰਟ ਤੇ ਬੜੀ ਦੂਰ ਦੀ ਗੱਲ ਹੈ। ਜੇ ਕ੍ਰਿਕਟ ਸਟੇਡੀਅਮ ਬਣ ਜਾਂਦਾ ਤੇ ਸ਼ਾਇਦ ਨਾਲ ਇਹ ਵੀ ਤੋਪਾ ਭਰਿਆ ਜਾਂਦਾ। ਪਰ ਹਾਂ, ਏਮਸ ਦਾ ਇੱਥੇ ਹੈਗਾ, ਉਹ ਇਮਕਾਨ ਹੈ ਕਿਉਂਕਿ ਬੀਬਾ ਹਰਸਿਮਰਤ ਕੌਰ ਬਾਦਲ ਉੱਥੇ ਚਲੇ ਗਏ। ਜੀ ਜੀ ਅਗਲੇ ਕਾਲਰ ਨੇ ਜਸਪਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਸੀਗਾ ਮਿੰਟੂ ਜੀ, ਆਪਣਾ ਜਿਹੜਾ ਮੁੰਡਾ ਜਸਪਾਲ ਦੀ ਲਾਸ਼ ਲੱਭਣ ਦੇ ਚੱਕਰ 'ਚ ਜਿਹੜੇ ਦੂਜੇ ਮੁੰਡੇ ਦੀ ਲਾਸ਼ ਲੱਭੀ ਆ ਕਿਤੇ, ਉਹ ਪੰਜਾਬ ਪੁਲਿਸ ਦੇ ਕਾਰਨਾਮੇ ਦਾ ਤੁਹਾਨੂੰ ਪਤਾ ਬਹੁਤ ਐਡਵਾਂਸ ਹੈਗੇ ਆ, 20 ਤੋਂ ਵੀ ਜਿੱਦਾਂ
ਤੇ ਇਹਨਾਂ ਨੇ ਕੋਈ ਹੋਰ ਮੁੰਡਾ ਮਾਰ ਕੇ ਤਾਂ ਨਹੀਂ ਉਹਦੀ ਲਾਸ਼ ਉਹਦੇ ਛੋਟੀ ਤੇ ਉਹਦੇ ਬਾਰੇ ਕੋਈ ਇਨਕੁਆਇਰੀ ਹੋਈ ਹੈ ਕਿ ਲਾਸ਼ ਉੱਥੋਂ ਕਿੱਦਾਂ ਮਿਲੀ ਜਾਂ ਕੀ ਆ? ਤੇ ਸ਼ੱਕ ਤਾਂ ਇਦਾਂ ਹੀ ਲੱਗਦਾ ਕਿ ਉਹਦੀ ਖਾਨਾ ਪੂਰਤੀ ਕਰਨ ਵਾਸਤੇ ਇਹਨਾਂ ਨੇ ਕੋਈ ਉਦਾਂ ਦਾ ਰਲਦਾ ਮਿਲਦਾ ਬੰਦਾ ਮਾਰ ਕੇ ਸੁੱਟਦਾ ਨਹਿਰ 'ਚ। ਤੇ ਮਾੜੀ ਜਾਣਕਾਰੀ ਦਿਓ ਜੀ। ਧੰਨਵਾਦ। ਹੈ ਤੇ ਭਾਜੀ ਸਭੋ ਸੱਚ ਆ, ਦੁਨੀਆ ਦੇ ਵਿੱਚ ਕੁਝ ਵੀ ਹੋ ਸਕਦਾ, ਪਰ ਇਸ ਨਹਿਰ ਦੀ ਕਹਾਣੀ ਤੁਹਾਨੂੰ ਮੈਂ ਦੱਸ ਦਿੰਦਾ। ਇਹ ਨਹਿਰ ਜਿਹੜੀ ਆ ਉਹ ਸਾਡੇ ਪਿੰਡਾਂ ਦੇ ਉੱਤੋਂ ਦੀ ਲੰਘਦੀ ਆ। ਨਹਿਰ ਗਾਲਿਬਨ 2 ਨਹਿਰਾਂ ਹੀ ਆ, ਇੱਕ ਜਿਹੜੀ ਆ ਪੰਜਾਬ ਦੇ ਵਿੱਚ ਰਹਿ ਜਾਂਦੀ ਹੈ, ਜਿਹੜੀ ਛੋਟੀ ਨਹਿਰ ਸਰਹੰਦ ਫੀਡਰ ਜਿਹਨੂੰ ਕਹਿੰਦੇ ਆ। ਪਰ ਇਸ ਨਹਿਰ ਦੇ ਵਿੱਚ ਕੋਈ ਇੱਕ ਲਾਸ਼ ਨਹੀਂ ਜੇ ਜਾਂਦੀ। ਗਾਂ ਹੈਡ ਆ, ਜਿਨ੍ਹਾਂ ਨੇ ਵੇਖਿਆ ਹੋਣਾ ਲੋਹਗੜ੍ਹ ਵਾਲਾ ਹੈਡ, ਮਸੀਤਾ ਵਾਲਾ ਹੈਡ, ਉੱਥੇ ਨੇਕਾਂ ਹੀ ਲਾਸ਼ਾਂ ਹੁੰਦੀਆਂ, ਕੱਢ ਕੇ ਕਈ ਵਾਰ ਬਾਹਰ ਸੁੱਟ ਦਿੰਦੇ ਆ, ਬੁਰਾ ਹਾਲ ਆ। ਉੱਥੇ ਲਾਸ਼ ਇੱਕ ਨਹੀਂ ਜਾਂਦੀ। ਆਪਾਂ ਕਿਵੇਂ ਯਕੀਨ ਦੇ ਨਾਲ ਕਹਿ ਸਕਦੇ ਕਿ ਪੁਲਿਸ ਨੇ ਸਭ ਕੁਝ ਕੀਤਾ? ਪਰ ਗੱਲ ਜੇ ਤੇ ਆ, ਜਿੱਦਾਂ ਤੁਸੀਂ ਜੇ ਲਾਤੀ ਕਿ ਖੌਰੇ ਜੇ ਏਦਾਂ ਨਹੀਂ ਤੇ ਏਦਾਂ ਹੋ ਸਕਦਾ ਨਾ, ਉਹ ਖੌਰੇ ਜੇ ਮੈਂ ਵੀ ਨਾ ਸਕਦਾ ਕਿ ਖੌਰੇ ਹੋ ਸਕਦਾ। ਤਾਂ ਕਹਿਣ ਦਾ ਭਾਵ ਇਹ ਆ ਕਿ ਉੱਥੇ ਲਾਸ਼ਾਂ ਦਾ ਮਿਲਣਾ ਜਿਹੜਾ ਉਹ ਆਮ ਆ। ਤਾਂ ਹੋ ਸਕਦਾ ਜਦੋਂ ਭਾਲ ਕੀਤੀ ਹੋਵੇ ਉਹ ਲਾਸ਼ ਜਿਹੜੀ ਆ ਉਹ ਲੱਭ ਗਈ ਹੋਵੇ, ਪਰ ਉਹਦੇ ਵਿੱਚ ਇਹ ਸਾਫ਼ ਹੋਇਆ ਸੀਗਾ ਕਿ ਜਿਹੜੀ ਉਹ ਲਾਸ਼ ਮਿਲੀ ਆ ਉਹ ਸੱਜਰੀ ਆ, ਪਾਣੀ ਦੇ ਵਿੱਚ ਸੱਜਰੀ ਪਾਈ ਗਈ ਆ। ਤੇ ਜਿਹੜੀ ਇਹ ਲਾਸ਼ ਸੀ ਇਹ ਪੁਰਾਣੀ ਸੀ। ਬਾਕੀ ਉਹ ਪਛਾਣੀ ਗਈ ਜਾਂ ਪਛਾਣੀ ਗਈ ਇਹਦੇ ਬਾਰੇ ਮੈਨੂੰ ਮੇਰੇ ਖਿਆਲ ਦੇ ਨਾਲ ਪਤਾ ਲੱਗ ਜਾਊਗਾ, ਕਿਉਂਕਿ ਹੁਣ ਉਹ ਪਰਿਵਾਰ ਉੱਠ ਕੇ ਇੱਥੇ ਆ ਗਿਆ, ਉਹਨਾਂ ਦਾ ਲਾਗੇ ਪਿੰਡ ਆ, ਸਾਡੇ ਇੱਥੋਂ ਦੇ ਨੇੜੇ ਹੀ ਆ, ਤੇ ਉਹ ਪਤਾ ਲੱਗ ਜੂ ਹੌਲੀ ਹੌਲੀ ਚੀਜ਼ਾਂ ਦਾ ਕਿ ਉਹ ਲਾਸ਼ ਪਛਾਣੀ ਗਈ ਆ ਕਿ ਨਹੀਂ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਹਰਬੰਸ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਹਰਮਤੀ ਹੋਈ ਸੀਗੀ, ਉਹਦੀ ਸੱਚਾਈ ਲੱਭਣ ਵਾਲੀ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਆ, ਉਹਦੇ ਵਿੱਚ ਜਦ ਵੀ ਵਿਜੇ ਪ੍ਰਤਾਪ ਸਿੰਘ ਹੋਰੀ ਇਮਾਨਦਾਰ ਅਫਸਰ ਦੱਸੇ ਜਾਂਦੇ ਆ, ਜਾਂ ਜਦੋਂ ਆਉਂਦੇ ਆ ਤੇ ਬਾਜ਼ਾਂ ਨੂੰ ਕਿਉਂ ਇੰਨਾ ਵਕਤ ਲੱਗਦਾ? ਚੋਟੀ ਗਲੀ ਮੈਂ ਤਿਨਕੇ ਵਾਲੀ ਗੱਲ ਆ, ਇਹਨੂੰ ਕਿਉਂ ਇੰਨਾ ਵਕਤ ਜਾਂਦਾ ਪਤਾ ਇਹ ਦੱਸਿਆ ਜਾਂਦਾ ਜੀ। ਕੀ ਕਹਿ ਰਹੇ ਕਹਿੰਦੇ ਵੀ ਜਦੋਂ ਕੁੰਵਰ ਵਿਜੇ ਪ੍ਰਤਾਪ ਆਉਂਦਾ ਆ ਤੇ ਬਾਦਲਾਂ ਨੂੰ ਇੰਨਾ ਵੱਟ ਕਿਉਂ ਚੜਦਾ ਆ, ਵੀ ਉਹਦੇ ਬਾਰੇ ਕਿਹਾ ਜਾਂਦਾ ਵੀ ਬੜਾ ਇਮਾਨਦਾਰ ਬੰਦਾ ਆ ਜੀ। ਇਮਾਨਦਾਰ ਤੇ ਹੈ ਆ, ਅਸਲ ਦੇ ਵਿੱਚ ਇੱਕ ਤੇ ਇਹ ਆ ਕਿ ਜਦੋਂ ਇਹਨਾਂ ਦੀ ਸਰਕਾਰ ਸੀਗੀ ਨਾ, ਉਹਦੇ ਵਿੱਚ ਕੁਝ ਸਾਲ ਏਦਾਂ ਦੇ ਸੀ ਕਿ ਜਿਹਦੇ ਚ ਕੁੰਵਰ ਵਿਜੇ ਪ੍ਰਤਾਪ ਨੂੰ ਇਹਨਾਂ ਨੇ ਖਰਾਬ ਕੀਤਾ, ਜਦ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪਰਫਾਰਮੈਂਸ ਹਰੇਕ ਥਾਂ ਤੇ ਠੀਕ ਸੀਗੀ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਤਾਂ ਦੂਜੀ ਗੱਲ ਇਹ ਆ ਕਿ ਜੇ ਮਸਲਾ ਉਹੀ ਆ ਕਿ ਉਹਨਾਂ ਦੀ ਸਰਕਾਰ ਦੇ ਵਿੱਚ ਕਿਤੇ ਨਾ ਕਿਤੇ ਇਹ ਘੁੱਟਿਆ ਮਹਿਸੂਸ ਕਰਦਾ ਸੀਗਾ, ਕਿ ਹੁਣ ਥੋੜੀ ਖੁੱਲ੍ਹ ਮਿਲੀ ਆ, ਤੇ ਦੂਸਰੀਆਂ ਚੀਜ਼ਾਂ ਜਿਹੜੀਆਂ ਉਹ ਇਸ ਖਿੱਚ ਧੂ ਦਾ ਸ਼ਿਕਾਰ ਹੋ ਜਾਣ, ਇਹ ਵੀ ਚੀਜ਼ ਤੇ ਮਾੜੀ ਆ ਨਾ, ਕਿਉਂਕਿ ਪੇਸ਼ੇਵਰ ਪਹੁੰਚ ਇਹ ਚੀਜ਼ ਦਾ ਤਕਾਜ਼ਾ ਨਹੀਂ ਰੱਖਦੀ ਕਿ ਤੁਸੀਂ ਆਪਣੀ ਵਿਅਕਤੀਗਤ ਖਿੱਚ ਧੂ ਦੇ ਵਿੱਚ ਪੇਸ਼ੇਵਾਰਤਾ ਨੂੰ ਤਾਕ ਤੇ ਰੱਖ ਦਿਓ। ਕੁੰਵਰ ਵਿਜੇ ਪ੍ਰਤਾਪ ਤੋਂ ਇਹ ਵੀ ਉਮੀਦ ਨਹੀਂ ਰੱਖੀ ਜਾ ਸਕਦੀ। ਤਾਂ ਕਹਿਣ ਦਾ ਮਤਲਬ ਇਹ ਆ ਕਿ ਦੋਏ ਚੀਜ਼ਾਂ ਲੈ ਕੇ ਚੱਲੋ ਨਾਲ। ਅੱਜ ਕੱਲ੍ਹ ਤਸਵੀਰ ਦਾ ਇੱਕ ਨਹੀਂ, ਕਈ ਪਹਿਲੂ ਹੁੰਦੇ, ਕਈ ਪੱਖ ਹੁੰਦੇ ਆ। ਇਹ ਦੇਖਣਾ ਦਿਲਚਸਪ ਹੈ ਕਿ ਅੱਗੇ ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਜਿਹੜਾ ਦਾਅਵਾ ਕਿ ਦੇਖੋ ਜੀ ਮੇਰਾ ਚਲਾਨ ਹੈ ਜਿਹੜਾ ਡਿੱਗ ਹੀ ਨਹੀਂ ਸਕਦਾ, ਇੱਥੇ ਕੌਮਾਂਤਰੀ ਪੱਧਰ ਦਾ ਚਲਾਨ ਆ, ਉਹਦੇ ਚ ਕਿੰਨਾ ਕੁ ਅੱਗੇ ਜਾ ਕੇ ਅਮਲ ਹੁੰਦਾ ਇਹ ਵੇਖਣਾ ਪਊਗਾ, ਇੰਤਜ਼ਾਰ ਕਰਨਾ ਪਊਗਾ। ਤੇ ਬਾਦਲਾਂ ਕਿਉਂਕਿ ਤੁਹਾਨੂੰ ਮੈਂ ਦੱਸਿਆ ਇਹਨਾਂ ਦਾ ਖਿੱਚਤਾਂ ਵਾਲਾ ਕੰਮ ਹੈ ਜਿਹੜਾ ਉਹ ਪਹਿਲਾਂ ਤੋਂ ਚੱਲਦਾ ਆ। ਇਹਨਾਂ ਨੂੰ ਇਹੋ ਲੱਗਦਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੈ ਜਿਹੜਾ ਉਹ ਸਾਡੇ ਪ੍ਰਤੀ ਥੋੜਾ ਜਿਹਾ ਜ਼ਿਆਦਾ ਸਖਤ ਹੈ। ਔਰ ਦੂਜੀ ਗੱਲ ਹੈ ਕਿ ਜਿੱਦਾਂ ਦੂਜੇ ਅਫਸਰ ਕੁੰਵਰ ਵਿਜੇ ਪ੍ਰਤਾਪ ਦੇ ਉਲਟ ਚੱਲਦੇ ਪਏ ਆ, ਉਹਨਾਂ ਨੂੰ ਲੱਗਦਾ ਜਾਂ ਹੋ ਸਕਦਾ ਕਿ ਉਹ ਜਿਹੜੇ ਆ ਉਹ ਥੋੜਾ ਜਿਹਾ ਇੱਧਰ ਸੌਫਟ ਕਾਰਨਰ ਰੱਖਦੇ ਹੋਣ, ਕਿਉਂਕਿ ਤੁਹਾਨੂੰ ਪਤਾ ਬਿਊਰੋਕ੍ਰੇਸੀ ਹੋਵੇ ਚਾਹੇ ਪੁਲਿਸ ਫੋਰਸ ਹੋਵੇ, ਰਾਜਨੀਤੀ ਦੇ ਪਰਛਾਵੇਂ ਹੇਠੋਂ ਇਹ ਨਹੀਂ ਨਿਕਲਦੇ। ਜੀ ਜੀ ਬਿਲਕੁਲ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਦੋਨਾਂ ਵੀਰਾਂ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮਿੰਟ ਜੀ ਮੇਰੇ ਦੋ ਸਵਾਲ। ਇੱਕ ਤਾਂ ਆਵਾਜ਼ ਨਹੀਂ ਆ ਰਹੀ ਸਤਨਾਮ ਜੀ, ਕੀ ਸਵਾਲ ਸੀਗਾ, ਮੁੜ ਕੇ ਦੁਹਰਾ ਦਿਓ। ਮੈਂ ਕਹਿ ਰਿਹਾ ਸੀ ਵੀ ਜਿਸ ਤਰ੍ਹਾਂ ਆਪਣੇ ਸਿੰਘ ਆਪਣੇ ਨਵਜੋਤ ਸਿੰਘ ਸਿੱਧੂ ਨਾਲ ਬਹੁਤ ਫਰੈਂਡਲੀ ਮੈਚ ਖੇਡ ਰਿਹਾ ਉਹਦੇ ਨਾਲ, ਤੇ ਉਧਰ ਰਾਹੁਲ ਗਾਂਧੀ ਦੀ ਵੀ ਕਹਿੰਦੇ ਛੁੱਟੀ ਹੋਣ ਵਾਲੀ ਹੈ। ਜੇ ਉਹਨਾਂ ਦੀ ਤਾਂ ਨਵਜੋਤ ਰਾਹੁਲ ਦੀ ਸਪੋਰਟ ਸੀਗੀ, ਜੇ ਉਹ ਨਾ ਮਿਲੇ ਤਾਂ ਨਵਜੋਤ ਸਿੱਧੂ ਦਾ ਕੀ ਭਵਿੱਖ ਹੋਊਗਾ। ਤੇ ਦੂਸਰੀ ਮੈਂ ਕੁਐਸਚਨ ਮੇਰਾ ਇਹ ਆ ਕਿ ਮੈਂ ਇੱਕ ਇੰਟਰਵਿਊ ਦੇ ਰਿਹਾ ਸੁਖਪਾਲ ਸਿੰਘ ਖਹਿਰਾ ਦੀ,
ਤੇ ਉਹ ਕਹਿੰਦੇ ਵੀ ਮੈਨੂੰ ਕੁਛ ਚਾਹੀਦਾ ਨਹੀਂ ਉਹਦੇ ਇੰਟਰਵਿਊ ਦੇ ਵਿੱਚ ਕਿਸੇ ਨਾਲ ਵੀ ਅਸੀਂ ਸੰਗਠਨ ਕਰ ਰਹੇ ਹਾਂ, ਤੇ ਜੇ ਉਹਨੂੰ ਚਾਹੀਦਾ ਨਹੀਂ ਐਵੇਂ ਇੱਧਰ ਉੱਧਰ ਨੱਠਾ ਭੱਜਾ ਫਿਰਦਾ। ਉਹ ਕਹਿੰਦਾ ਭਗਵੰਤ ਮਾਨ ਨਾਲ ਤਾਂ ਗੱਲ ਹੋ ਸਕਦੀ ਪਰ ਮੈਂ ਆਮ ਆਦਮੀ ਪਾਰਟੀ 'ਚ ਨਹੀਂ ਆ ਸਕਦਾ, ਪਰ ਜੇ ਉਹਨਾਂ ਸਾਡੇ ਨਾਲ ਰਲਣਾ ਚਾਹੁੰਦੇ ਤਾਂ ਰਲ ਸਕਦੇ ਆ। ਤੇ ਮੈਨੂੰ ਇਹ ਦੱਸਿਓ ਵੀ ਉਹਨਾਂ ਦਾ ਸੰਗਠਨ ਹੋ ਸਕਦਾ, ਜੇ ਇਹ ਕਿੱਦਾਂ ਹੋ ਸਕਦਾ ਭਗਵੰਤ ਮਾਨ ਨਾਲ ਗੱਲ ਕਰ ਸਕਦਾ ਕੇਜਰੀਵਾਲ ਨਾਲ ਗੱਲ ਨਹੀਂ ਕਰ ਸਕਦਾ। ਬਹੁਤ ਬਹੁਤ ਧੰਨਵਾਦ ਜੀ। ਨਹੀਂ ਦੇਖੋ, ਜੇ ਕਰਨਾ ਹੀ ਹੋਵੇ ਤਾਂ ਪੰਜਾਬ ਦੀ ਖਾਤਰ ਸਾਰਾ ਕੁਝ ਕੀਤਾ ਜਾ ਸਕਦਾ। ਹਉਮੈ ਦਾ ਤਿਆਗ ਹੀ ਹੈ, ਜੇ ਹਉਮੈ ਦਾ ਤਿਆਗ ਦੋਨਾਂ ਪਾਸਿਆਂ ਤੋਂ ਹੋ ਜੇ ਤੇ ਕੁਝ ਵੀ ਹੋ ਸਕਦਾ। ਇਹ ਜ਼ਰੂਰੀ ਆ। ਦੇਖੋ, ਜੇ ਤੀਸਰਾ ਫਰੰਟ ਬਣਦਾ ਤਾਂ ਮੇਰੇ ਖਿਆਲ ਦੇ ਨਾਲ ਉਹ ਪੰਜਾਬ ਵਾਸਤੇ ਚੰਗਾ। ਜਿਹੜਾ ਸਟਰੋਂਗ ਥਰਡ ਫਰੰਟ ਹੁੰਦਾ ਤਾਂ ਬਹੁਤ ਚੰਗਾ ਹੈ। ਪੰਜਾਬ ਦਾ ਕੋਈ ਵੀ ਹੋਵੇ, ਜੇ ਮੰਨ ਲਓ ਕੱਲ ਨੂੰ ਇਹ ਤੀਸਰਾ ਧੜਾ ਅਕਾਲੀਆਂ ਨਾਲ ਜਾਂ ਕਾਂਗਰਸੀਆਂ ਨਾਲ ਮਿਲਦਾ, ਦੋਨਾਂ ਚੋਂ ਇੱਕ ਨਾਲ, ਤੇ ਇੱਕ ਫਿਰ ਵੀ ਸਾਈਡ ਤੇ ਹੋਊਗਾ ਤਾਂ ਤੀਜੀ ਧਿਰ ਦਾ ਹਮੇਸ਼ਾ ਫਾਇਦਾ ਹੁੰਦਾ। ਤੇ ਸੋ ਜੇ ਕਰਨਾ ਹੋਵੇ ਤਿਆਗ ਜ਼ਰੂਰੀ ਆ। ਤਿਆਗ ਦੇ ਨਾਲ ਹੀ ਤੁਹਾਨੂੰ ਪਤਾ ਕਿ ਅੱਗੇ ਜਾ ਕੇ ਟੀਚੇ ਜਿਹੜੇ ਸਰ ਹੁੰਦੇ ਆ। ਦੂਜੀ ਚੀਜ਼ ਜਿਹੜੀ ਤੁਸੀਂ ਕਹੀ ਆ ਰਾਹੁਲ ਗਾਂਧੀ ਬਾਰੇ, ਤਾਂ ਇੱਥੇ ਅੱਗੇ ਹੋਇਆ ਵਾਪਰਿਆ ਸੀਤਾਰਾਮ ਕੇਸਰੀ ਜਦੋਂ ਬਣਿਆ ਸੀਗਾ ਤਾਂ ਕੀ ਉਦੋਂ ਗਾਂਧੀ ਪਰਿਵਾਰ ਜਿਹੜਾ ਪਾਵਰਲੈਸ ਹੋ ਗਿਆ ਸੀਗਾ? ਤੁਹਾਨੂੰ ਯਾਦ ਹੀ ਹੋਣਾ ਕਿ ਪ੍ਰਧਾਨ ਸੀਤਾਰਾਮ ਕੇਸਰੀ ਬਣਿਆ ਸੀ, ਉਦੋਂ ਵੀ ਹਾਲਤ ਏਦਾਂ ਦੀ ਹੋ ਸੀਗੀ ਜਦੋਂ ਕਾਂਗਰਸ ਦੇ ਵਿੱਚੋਂ ਰਹਿੰਦੇ ਖੁੰਦੇ ਬੰਦੇ ਵੀ ਨਿਕਲੇ ਸੀਗੇ। ਸੋ ਗਾਂਧੀ ਪਰਿਵਾਰ ਦੇ ਕੋਲ ਤੇ ਪਾਵਰ ਰਹਿਣੀ ਹੈ। ਜੇ ਉਹ ਨਵਜੋਤ ਸਿੱਧੂ ਦੀ ਕੰਨ ਤੇ ਖੜ ਕੇ ਪੱਕ ਪੂਰਨਗੇ ਤੇ ਉਹ ਤੇ ਫਿਰ ਪਾਸੇ ਰਹਿ ਕੇ ਵੀ ਪੂਰ ਸਕਦੇ ਆ। ਪਰ ਗੱਲ ਇਹ ਆ ਨਾ ਕਿ ਪੰਜਾਬ ਦੇ ਵਿੱਚ ਉਹ ਕੀ ਇਹ ਖੇਡ ਚੱਲੂਗੀ? ਜੇ ਆਪਾਂ ਦੇਖੀਏ ਕਿ ਨਿਰਾਪੁਰਾ ਨਵਜੋਤ ਸਿੱਧੂ ਦਾ ਪੱਖ ਲੈਣਗੇ ਤਾਂ ਇੱਥੇ ਕੈਪਟਨ ਅਮਰਿੰਦਰ ਸਿੰਘ 60-70 ਬੰਦੇ ਆਪਣੇ ਮੋਢਿਆਂ ਨਾਲ ਲਾਈ ਫਿਰਦਾ। ਉਹਨਾਂ ਨੇ ਤਾਂ ਤਾਕਤ ਦਾ ਵਿਖਾਵਾ ਕਰ ਵੀ ਦਿੱਤਾ ਪਿੱਛੇ ਜੇ 70 ਵਿਧਾਇਕ ਆ ਉਹਦੇ ਨਾਲ, ਸਾਰਾ ਮੰਤਰੀ ਮੰਡਲ ਉਹਦੇ ਨਾਲ ਆ। ਤਾਂ ਕੀ ਫਿਰ ਰਾਹੁਲ ਗਾਂਧੀ ਹੈ ਜਿਹੜਾ ਉਹ ਆਉਣ ਵਾਲਾ ਸਮਾਂ ਕਿਆ ਸੁਣੂਗਾ ਕਿ ਅੱਗੇ ਕੀ ਹੋ ਸਕਦਾ? ਕਿਉਂਕਿ ਇੱਥੇ ਦਲ ਬਦਲੀ ਵਾਲਾ ਕਾਨੂੰਨ ਹੈ ਜਿਹੜਾ ਉਹ ਫਿਰ ਲਾਗੂ ਨਹੀਂ ਹੁੰਦਾ। ਮੰਨ ਲਓ ਜੇ ਲੈ ਜਾਂਦਾ ਦੂਜਾ ਹਿੱਸਾ, ਮੰਨ ਲਓ ਲੈ ਜਾਂਦੇ 2/3 ਲੈ ਜਾਂਦਾ ਕੈਪਟਨ ਅਮਰਿੰਦਰ ਸਿੰਘ ਆਪਣੇ ਨਾਲ, ਕਿਸੇ ਪਾਸੇ ਵੀ ਲੈ ਜਾਂਦਾ, ਫਿਰ ਕੀ ਕਰ ਲੂਗਾ ਰਾਹੁਲ ਗਾਂਧੀ? ਸੋ ਰਾਹੁਲ ਗਾਂਧੀ ਜੇ ਪਾਵਰ ਦੇ ਵਿੱਚ ਹੈ ਤਾਂ ਵੀ ਉਹਨੂੰ ਸੋਚਣਾ ਪਊਗਾ, ਜੇ ਉਹ ਪਾਵਰ ਤੋਂ ਬਾਹਰ ਹੈ ਤਾਂ ਵੀ ਉਹਨੂੰ ਸੋਚਣਾ ਪਊਗਾ, ਦੇਖਣਾ ਪਊਗਾ। ਔਰ ਇਹਦੇ ਵਿੱਚ ਤੁਸੀਂ ਮੰਨੋ ਜਾਂ ਨਾ ਮੰਨੋ, ਕੈਪਟਨ ਅਮਰਿੰਦਰ ਸਿੰਘ ਦਾ ਪਲੜਾ ਭਾਰੀ ਹੈ ਹੁਣ ਤੱਕ ਇਸ ਕੁੱਲ ਲੜਾਈ ਦੇ ਵਿੱਚ। ਜੀ ਜੀ, ਅਗਲੀ ਜਿਹੜੇ ਕਾਲਰ ਆਪਣੇ ਜੁੜੇ ਨੇ ਜਸਬੀਰ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਇੱਕ ਤਾਂ ਆਪਣਾ ਦੱਸਣਾ ਤੁਹਾਡੀ ਗੁਫ਼ਤਗੂ ਜਿਹੜੀ ਸੰਡੇ ਨੂੰ ਹੁੰਦੀ ਹੈ ਇੰਡੀਅਨ ਟਾਈਮ ਦੇ ਹਿਸਾਬ ਨਾਲ ਕਿੰਨੇ ਵਜੇ ਸ਼ੁਰੂ ਕਰਦੇ ਹੋ? ਦੂਸਰਾ ਸਵਾਲ ਮੇਰਾ ਇਹ ਹੈ ਕਿ ਆਪਣਾ ਤੁਹਾਡਾ ਬੀਬਾ ਬਾਦਲ ਨੂੰ ਸੇਮ ਫਿਰ ਮੰਤਰਾਲਾ ਦੇ ਦਿੱਤਾ, ਕਿ ਇਹਦੀ ਪਰਫਾਰਮੈਂਸ ਬਹੁਤ ਵਧੀਆ ਹੈਗੀ ਹੈ ਜਾਂ ਕੋਈ ਹੋਰ ਰੀਜ਼ਨ ਹੈ? ਇੱਕ ਹੋਰ ਛੋਟਾ ਜਿਹਾ ਸਵਾਲ ਕਿ ਇਸ ਮੁਲਕ ਦੀ ਇਹ ਬਦਨਸੀਬੀ ਨਹੀਂ ਹੈਗੀ ਕਿ ਇੱਕ ਤੜੀਪਾਰ ਨੂੰ ਗ੍ਰਹਿ ਮੰਤਰਾਲੇ ਦੇ ਦਿੱਤਾ ਜਾਂਦਾ ਹੈ? ਇਹਦੇ ਬਾਰੇ ਦੱਸਣਾ ਜਰਾ, ਫੋਨ ਕੱਟਿਓ ਨਾ। ਨਹੀਂ ਦੇਖੋ, ਜੋ ਪਿੱਛੇ ਹੋਇਆ, ਕਿਉਂਕਿ ਕਿਸੇ ਸਮੇਂ ਹੁਣ ਹਾਰਦਿਕ ਪਟੇਲ ਨੂੰ ਵੀ ਤੜੀ ਪਾਰ ਕਰਾਰ ਦਿੱਤੀ ਰੱਖਿਆ ਇਹਨਾਂ ਨੇ। ਇਹ ਗੱਲ ਨੋਟ ਕਰਿਓ, ਜਿਹੜਾ ਹਾਰਦਿਕ ਪਟੇਲ ਆ ਜਿਹਨੂੰ ਆਪਾਂ ਲੋਕਾਂ ਦਾ ਨੇਤਾ ਕਹਿੰਦੇ ਆ, ਪਾਰਟੀਦਾਰਾਂ ਦਾ ਨੇਤਾ ਕਹਿੰਦੇ ਆ, ਉਹ ਵੀ ਤੜੀ ਪਾਰ ਰਿਹਾ। ਉਹ ਤੁਹਾਨੂੰ ਯਾਦ ਹੋਣਾ ਰਾਜਸਥਾਨ ਦੇ ਵਿੱਚ ਟਾਈਮ ਕੱਟਦਾ ਰਿਹਾ, ਉਹਨੂੰ ਗੁਜਰਾਤ ਦੇ ਵਿੱਚ ਵੜਨਾ ਅਲਾਓ ਨਹੀਂ ਸੀਗਾ, ਤਾਂ ਉਹਨੇ ਆਪਣਾ ਟਿਕਾਣਾ 6 ਮਹੀਨੇ ਦੇ ਕਰੀਬ ਇੱਥੇ ਰੱਖਿਆ। ਉਹ ਚੱਲਦੇ ਕੇਸ ਦਾ ਇੱਕ ਫੈਸਲਾ ਹੁੰਦਾ। ਤਾਂ ਅਮਿਤ ਸ਼ਾਹ ਨੂੰ ਅਧਿਕਾਰਤ ਤੌਰ ਤੇ ਕਿਸੇ ਵੀ ਕੋਰਟ ਨੇ ਦੋਸ਼ੀ ਨਹੀਂ ਠਹਿਰਾਇਆ। ਸੋ ਮੈਂ ਨਹੀਂ ਆਪਣੇ ਪੱਧਰ ਤੇ ਸ਼ਬਦ ਇਸਤੇਮਾਲ ਕਰ ਸਕਦਾ ਜਿਹੜਾ ਤੁਸੀਂ ਕੀਤਾ। ਠੀਕ ਆ, ਚੱਲਦੀ ਕੋਰਟ ਦੇ ਵਿੱਚ ਹੋ ਸਕਦਾ, ਜਿੱਦਾਂ ਹੁਣ ਮੇਰੀ ਕੋਈ ਮੰਨ ਲਓ ਸੁਣਵਾਈ ਚੱਲਦੀ ਆ, ਮੈਨੂੰ ਕੋਰਟ ਕਹਿ ਸਕਦਾ ਕਿ ਤੂੰ ਆ ਸ਼ਹਿਰ ਨਹੀਂ ਛੱਡਣਾ, ਜਾਂ ਕੋਰਟ ਇਹ ਕਹਿ ਸਕਦਾ ਕਿ ਤੂੰ ਇਸ ਸ਼ਹਿਰ ਦੇ ਵਿੱਚ ਨਹੀਂ ਵੜਨਾ। ਬਾਅਦ ਦੇ ਵਿੱਚ ਜਾ ਕੇ ਉਹੀ ਕੋਰਟ ਮੈਨੂੰ ਬਰੀ ਕਰ ਦਿੰਦਾ ਨਾ। ਉਹ ਚੀਜ਼ ਦੋਨਾਂ ਪਾਸਿਆਂ ਤੋਂ, ਮੈਂ ਕਹਿ ਸਕਦਾ ਮੈਂ ਬਰੀ ਹੋ ਗਿਆ, ਤੁਸੀਂ ਕਹਿ ਸਕਦੇ ਹੋ ਤੂੰ ਉਹੀ ਆ ਨਾ, ਤੈਨੂੰ ਸ਼ਹਿਰ 'ਚ ਨਹੀਂ ਵੜ ਦਿੱਤਾ, ਧੜੀ ਪਾ ਰਿਹਾ। ਸੋ ਦੋਏ ਚੀਜ਼ਾਂ ਨੇ, ਦੋਏ ਚੀਜ਼ਾਂ ਵੇਖਣ ਵਾਲੀਆਂ। ਤਾਂ ਤੀਜੀ ਜਿਹੜੀ ਤੁਸੀਂ ਗੱਲ ਕਹੀ ਆ ਮੇਰੀ ਗੁਫ਼ਤਗੂ ਦੀ, ਉਹ ਖੁੱਲਾ ਟਾਈਮ ਹੀ ਆ। ਭਾਜੀ ਵਿਹਲੇ ਹੋਈਦਾ ਐਤਵਾਰ, ਮੈਂ ਤੇ ਅੱਜ ਕੱਲ੍ਹ ਵਿਹਲੇ ਹੀ ਆ, ਮੈਂ ਤਕਰੀਬਨ ਘਰੇ ਬੈਠਾ ਹੋਣਾ। ਉਹ ਐਤਵਾਰ ਸ਼ਾਮ ਜੇ ਨੂੰ ਮੈਂ ਲੱਗ ਜਾਂਦਾ ਹੁੰਦਾ 4:30-5 ਵਜੇ, ਉਦੋਂ ਤੱਕ ਲੱਗਿਆ ਰਹਿਣਾ, ਘੰਟਾ 2 ਘੰਟੇ 2.5 ਘੰਟੇ, ਜਦ ਤੱਕ ਮੇਰੀ ਘਰ ਦੀ ਆਵਾਜ਼ ਨਹੀਂ ਮਾਰਦੀ, ਹੱਥ ਨਹੀਂ ਮਾਰਦੀ ਕਿ ਹਟਿਆ ਹੋਣਾ ਜਾਂ ਨਕਟਿਆ ਰੋਟੀ ਖਾ ਲਾ। ਤੇ ਬੀਬਾ ਬਾਦਲ ਦੀ ਪਰਫਾਰਮੈਂਸ ਕਿੱਦਾਂ ਦੀ ਸੀਗੀ ਜਿਸ ਕਰਕੇ ਦੁਬਾਰਾ ਉਹਨਾਂ ਨੂੰ ਸੇਮ ਮੰਤਰਾਲਾ ਮਿਲਿਆ? ਪਰਫਾਰਮੈਂਸ ਦੇਖੋ, ਮੰਤਰਾਲਾ ਹੀ ਇਹੋ ਜਿਹਾ ਕਿ ਉਹਦੇ ਚ ਪਰਫਾਰਮੈਂਸ ਕੁਛ ਨਹੀਂ ਹੈਗੀ ਮੇਰੇ ਖਿਆਲ ਦੇ ਨਾਲ, ਇੰਨੀ ਹੈ ਨਹੀਂ ਗੀ। ਫੂਡ ਪ੍ਰੋਸੈਸਿੰਗ ਤੁਹਾਨੂੰ ਪਤਾ ਹੀ ਇੰਡੀਆ ਦੇ ਵਿੱਚ ਸਾਡੇ ਆ ਜਿਹੜੇ, ਉਹ ਇੰਨਾ ਮੁਕਾਮ ਨਹੀਂ ਰੱਖਦੀ। ਸਾਡੇ ਇਲਾਕੇ 'ਚ ਉਹਦੇ 'ਚ ਥੋੜੇ ਜਿਹੇ ਪ੍ਰੋਜੈਕਟ ਹੈਗੇ ਆ, ਕਿਉਂਕਿ ਅਬੋਹਰ, ਫਾਜ਼ਿਲਕਾ, ਇਸ ਇਲਾਕੇ ਦੇ ਵਿੱਚ ਬਾਗ ਅੱਛੇ ਖਾਸੇ ਆ।
ਤਾਂ ਉਹ ਠੀਕ ਆ, ਉਹਨਾਂ ਦੀ ਪਰਫਾਰਮੈਂਸ ਦੇਖੋ ਹੋਵੇ ਜਾਂ ਨਾ ਹੋਵੇ, ਮੇਨ ਤੇ ਗੱਲ ਇਹ ਹੈ ਨਾ ਕਿ ਉਹ ਬਾਦਲ ਸਾਹਿਬ ਦਾ ਹੱਥ ਮਿਲਿਆ ਹੋਇਆ ਉਹਨਾਂ ਦੇ ਨਾਲ। ਸੋ ਨਹੀਂ ਤੇ ਆਪਾਂ ਜੇ ਦੇਖੀਏ ਤਾਂ ਇਹਨਾਂ ਦੇ ਕਿੰਨੇ, ਜਿਵੇਂ ਹੁਣ ਆਪਾਂ ਇੱਕ ਉਦਾਹਰਨ ਲੈ ਲੈਂਦੇ ਹਾਂ, ਬਿਹਾਰ ਦੇ ਵਿੱਚੋਂ ਨਿਤਿਸ਼ ਹੋਰਾਂ ਨੇ 17 ਸੀਟਾਂ ਜਿੱਤੀਆਂ ਨੇ, 17। ਉਹਨਾਂ ਦਾ ਬੰਦਾ ਹੀ ਨਹੀਂ ਲਿਆ ਕੋਈ ਇਹਨਾਂ ਨੇ, ਉਹਨਾਂ ਦੇ ਇੱਕ ਬੰਦੇ ਨੂੰ ਇਹਨਾਂ ਨੇ ਸੁਤੰਤਰ ਵਿਭਾਗ ਜ਼ਰੂਰ ਦਿੱਤਾ। ਇੱਧਰ 2 ਜਿੱਤੇ ਆ, ਮੀਆਂ ਬੀਬੀ ਜਿੱਤੇ ਆ, ਉਹਨਾਂ ਦੇ ਵਿੱਚੋਂ ਇੱਕ ਨੂੰ ਕੇਂਦਰੀ ਕੈਬਨਿਟ ਮੰਤਰੀ ਬਣਾ ਦਿੱਤਾ ਗਿਆ। ਤਾਂ ਇਹ ਸਿੱਧੇ ਤੌਰ ਤੇ ਤੁਸੀਂ ਦੇਖ ਲਓ ਹੁਣ ਕਿ ਬਾਦਲ ਦੀ ਕਿੰਨੀ ਉੱਥੇ ਠਾਠ ਬਾਠ ਆ ਕੇਂਦਰ ਦੇ ਵਿੱਚ, ਕਿ 2 ਸੀਟਾਂ ਵੀ ਘਰੋਂ ਹੀ ਜਿੱਤੇ ਆ, ਬਾਕੀ 8 ਹਾਰ ਗਏ ਆ। ਬਾਵਜੂਦ ਇਸ ਦੇ ਕਿ ਨਿਤਿਸ਼ ਹੋਰਾਂ ਨੇ 17 ਜਿੱਤੀਆਂ, ਤਾਂ ਇਹਨਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਕੁਛ ਤੋਂ ਬਾਤ ਹੈ ਨਾ। ਜੀ ਜੀ ਬਿਲਕੁਲ। ਅਗਲੇ ਕਾਲਰ ਨੇ ਸੁਖਦੇਵ ਸਿੰਘ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਆਪਣਾ ਮੇਰਾ ਸਵਾਲ ਸੀ ਵੀ ਉਹ ਪੁਲਿਸ ਅਫਸਰਾਂ ਦੇ ਖਿਲਾਫ ਤਾਂ ਹੋ ਗਈ ਰਿਪੋਰਟ ਪੇਸ਼, ਤੇ ਦੂਸਰਾ ਸਮੇਧ ਸੈਣੀ ਤੇ ਬਾਦਲ ਫਿਰ ਬਚ ਗਏ। ਤੇ ਦੂਜਾ ਸਵਾਲ ਇਹ ਹੈ ਵੀ ਆਪਣਾ ਇੱਕ ਨਾ ਅਕਾਲੀ ਗੌਰਮੈਂਟ ਵੇਲੇ ਘਪਲਾ ਹੋਇਆ ਸੀ, ਮੈਨੂੰ ਐਗਜ਼ੈਕਟਲੀ ਯਾਦ ਨਹੀਂ, ਪਤਾ ਨਹੀਂ ਕੋਈ ਹਾਈਵੇ ਚੌੜਾ ਕਰਨਾ ਸੀ, ਉਹਦੇ 'ਚ ਇਹਨਾਂ ਨੇ ਅਕਾਲੀ ਲੀਡਰਾਂ ਨੇ ਰਲ ਮਿਲ ਕੇ ਕੁਛ ਜ਼ਮੀਨ ਸਸਤਾ ਖਰੀਦ ਕੇ ਤੇ ਫਿਰ ਮਹਿੰਗੇ ਭਾਅ ਵਿੱਚ ਹੀ ਉਹ ਕੁਛ ਚੱਲਿਆ ਸੀ, ਤੇ ਕੈਪਟਨ ਵੇਲੇ ਰੌਲਾ ਪਿਆ ਸੀ, ਉਹ ਠੱਪ ਹੋ ਗਿਆ ਕਿ ਆਪਣਾ ਉਹ ਚੱਲ ਰਿਹਾ ਜੀ ਕੇਸ? ਧੰਨਵਾਦ ਜੀ। ਨਹੀਂ, ਉਹ ਹੁਸ਼ਿਆਰਪੁਰ ਦੇ ਲਾਗੇ ਹੋਇਆ ਸੀਗਾ, ਜਿਹੜਾ ਹਾਈਵੇ ਉੱਥੋਂ ਨਿਕਲਿਆ ਸੀ ਉਦੋਂ। ਉਹ ਹਾਈਵੇ ਘੁਟਾਲਾ ਸੀ, ਕਾਫੀ ਲੰਮਾ ਚੌੜਾ ਘੁਟਾਲਾ ਹੈ ਉਹ, ਤੇ ਉਹ ਮੇਰੇ ਖਿਆਲ ਨਾਲ ਕੇਸ ਚੱਲਦਾ। ਉਹ ਤੇ ਦੇਖੋ ਉਹਨਾਂ ਦੀ ਸਰਕਾਰ ਦੇ ਵਿੱਚ ਹੀ ਚੱਲ ਪਿਆ ਸੀਗਾ, ਕਿ ਅਕਾਲੀ ਭਾਜਪਾ ਸਰਕਾਰ 'ਚ ਹੀ ਚੱਲ ਗਿਆ ਸੀ, ਕਿਉਂਕਿ ਉਹ ਕੇਸ ਜਿਹੜਾ ਸੀ ਉਹ ਚੱਲਣਾ ਸੀ ਨੈਸ਼ਨਲ ਹਾਈਵੇ ਅਥਾਰਟੀ ਦੀ ਸ਼ਿਕਾਇਤ ਤੇ, ਕਿਉਂਕਿ ਪੈਸਾ ਉਧਰੋਂ ਆਇਆ ਸੀਗਾ, ਤੇ ਇਸ ਕਰਕੇ ਉਹ ਵਾਂਝੇ ਗਏ ਸੀਗੇ। ਕਾਫੀ ਉਹਦੇ 'ਚ ਖੱਜਲ ਖੁਆਰੀ ਹੋਈ ਸੀ ਅਕਾਲੀ ਲੀਡਰਾਂ ਨੂੰ ਵੀ। ਇੱਕ SDM ਸੀਗਾ ਉਸ ਮਾਮਲੇ ਦੇ ਵਿੱਚ, ਉਹ ਵੀ ਬੁਰੀ ਤਰ੍ਹਾਂ ਫਸ ਗਿਆ ਸੀ। ਉਹਨੇ ਕੱਲ ਨੂੰ DC ਬਣਨਾ ਸੀ, ਪਤਾ ਨਹੀਂ ਕਿਆ ਬਣਨਾ ਸੀਗਾ, ਤੇ ਉਹਦਾ ਕੈਰੀਅਰ ਵੀ ਜਿਹੜਾ ਉਹ ਵੀ ਸ਼ਿਕਾਰ ਹੋ ਗਿਆ ਸੀ ਇਸ ਚੀਜ਼ ਦਾ। ਤੇ ਦੂਜੀ ਗੱਲ ਇਹਨਾਂ ਨੇ ਕੀ ਕਹੀ ਆ ਮੈਨੂੰ ਯਾਦ ਨਹੀਂ, ਜਿਹੜੇ ਕੇਸਾਂ ਦੇ ਬਾਬਤ ਕਹਿੰਦੇ ਪੁਲਿਸ ਵਾਲਿਆਂ ਦੇ ਉੱਤੇ ਤਾਂ ਕਰਤੀ ਹੈ ਸੁਮੀਤ। ਹਾਂਜੀ। ਉਹ ਦੇਖੋ ਸਿੱਧੇ ਤੌਰ ਤੇ FIR ਦੇ ਵਿੱਚ ਨਾ ਬਾਦਲ ਨੂੰ ਨਾਮਜ਼ਦ ਕੀਤਾ, ਨਾ ਛੋਟੇ ਬਾਦਲ ਨੂੰ ਨਾਮਜ਼ਦ ਕੀਤਾ, ਨਾ ਸਮੇਧ ਸੈਣੀ ਨੂੰ ਇਹਨਾਂ ਨੇ ਨਾਮਜ਼ਦ ਕੀਤਾ। ਤਾਂ ਉਹੀ ਕਹਾਣੀ ਹੈ ਜਿੱਦਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਆਹ ਜੀ ਸ਼ੱਕ ਹੈ ਦਾ ਸਬੂਤ ਹੈ ਜੀ, ਆਹ ਚੀਜ਼ ਆ, ਉਹ ਜਿੱਦਾਂ ਉਹਨਾਂ ਨੇ ਫਾਈਂਡਿੰਗਸ ਕੀਤੀਆਂ ਸੀਗੀਆਂ, ਇਹਨਾਂ ਨੇ ਉਹਦੀ ਪੁਸ਼ਟੀ ਕਰ ਦਿੱਤੀ ਆ ਵੀ ਸਾਜ਼ਿਸ਼ ਦੇ ਵਿੱਚ ਇਹ ਸ਼ਾਮਲ ਹੈਗੇ ਆ। ਤਾਂ ਹੁਣ ਕੋਰਟ ਨੇ ਦੇਖਣਾ ਕਿ ਕੀ ਇਹਨਾਂ ਦੇ ਖਿਲਾਫ ਮੁਕੱਦਮਾ ਬਣਦਾ ਜਾਂ ਨਹੀਂ ਬਣਦਾ। ਤਾਂ ਇਹਦੇ ਵਿੱਚ ਸਿੱਧੇ ਤੌਰ ਤੇ ਸਰਕਾਰ ਦਾ ਇਨਫਲੂਐਂਸ ਨਜ਼ਰ ਆਉਂਦਾ, ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਅਕਾਲੀਆਂ ਤੇ ਸਿੱਧੀ FIR, ਖਾਸ ਤੌਰ ਤੇ ਬਾਦਲ ਪਰਿਵਾਰ ਤੇ ਸਿੱਧੀ FIR ਪੁਲਿਸ ਦਰਜ ਕਰੇ, ਕਿ ਮੁੜ ਕੇ ਫਿਰ ਉਹੀ ਮਾਮਲਾ ਬਣ ਜਾਵੇ ਜਿਵੇਂ ਅੱਗੇ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਨੂੰ ਅੰਦਰ ਸੁੱਟਿਆ ਸੀਗਾ, ਤੇ ਉੱਥੋਂ ਇਹੀ ਫਿਰ ਇਹ ਬਾਦਲ ਪਰਿਵਾਰ ਹੈ ਜਿਹੜਾ ਰਿਵਾਈਵ ਹੋ ਗਿਆ ਸੀਗਾ। ਤਾਂ ਕਹਿੰਦਾ ਭਾਵ ਹੈ ਕਿ ਇੱਥੇ ਇਨਫਲੂਐਂਸ ਸਾਫ਼ ਨਜ਼ਰ ਆਉਂਦਾ ਕਿ SIT ਬਚ ਰਹੀ ਆ, ਕੋਰਟ ਦੇ ਵਿੱਚ ਉਹ ਸਾਰੀ ਚੀਜ਼ ਰੱਖਦੀ ਹੈ ਕਿ ਕੋਰਟ ਦੇ ਥਰੂ ਇਹਨਾਂ ਨੂੰ ਵਲੇਟਿਆ ਜਾਵੇ। ਤੇ ਅਸੀਂ ਸਾਫ਼ ਤੌਰ ਤੇ ਕਹਿ ਸਕਦੇ ਕਿ ਅਸੀਂ ਬਦਲਾਖੋਰੀ ਨਹੀਂ ਕੀਤੀ, ਜੇ ਅਸੀਂ ਕਰਨੀ ਹੁੰਦੀ ਤੇ ਅਸੀਂ ਪਹਿਲੇ ਦਿਨ ਇਹਨਾਂ ਨੂੰ ਨੂਰ ਕੇ ਅੰਦਰ ਸੁੱਟ ਦਿੰਦੇ। ਇਹ ਸਾਰਾ ਕੁਝ ਕੋਰਟ ਦਾ ਕੀਤਾ ਕਰਾਇਆ ਵਾ। ਜੀ। ਅਗਲੇ ਕਾਲਰ ਨੇ ਪ੍ਰਦੁਮਨ ਸਿੰਘ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪ੍ਰਦੁਮਨ ਸਿੰਘ ਬੋਲਦਾ ਜੀ। ਹਾਂਜੀ ਬੋਲ, ਕੀ ਸਵਾਲ ਹੈ ਜੀ? ਤੁਸੀਂ ਕਹਿੰਦੇ ਬੱਚਾ ਬੋਰ ਵਿੱਚ ਡਿੱਗ ਪਿਆ, ਹਾਂਜੀ, ਤੇ ਘਰਦਿਆਂ ਦਾ ਤੁਸੀਂ ਕਹਿੰਦੇ ਕਸੂਰ ਘਰਦਿਆਂ ਦਾ ਇਕੱਲਿਆਂ ਦਾ ਆ, ਇਹ ਤਾਂ ਕਸੂਰ ਮੈਂ ਕਹੂੰਗਾ ਜਿਹੜੇ ਬੋਰ ਕਰਦੇ ਉਹਨਾਂ ਦਾ ਜੀ। ਦੇਖੋ ਨਾ, ਜਿਹੜਾ ਬੰਦਾ ਬੋਰ ਕਰਦਾ ਹੈ ਉਹ ਬੋਰ ਕਰਕੇ ਛੱਡ ਕੇ ਜਾਂਦਾ, ਨੰਗਾ ਕਿਉਂ ਛੱਡ ਕੇ ਜਾਂਦਾ? ਉਹਦੇ ਉਹਨਾਂ ਕੋ ਹੋਣਾ ਚਾਹੀਦਾ ਉਹ ਤੇ ਲੋਹੇ ਦਾ ਕੈਪ ਜਾ ਕੇ ਉਹ ਫਿੱਟ ਕਰਕੇ ਫਿਰ ਘਰ ਨੂੰ ਜਾਣ ਜੀ। ਇਹਦੇ ਵਿੱਚ ਸਰਦਾਰ ਸਾਹਿਬ ਹੋਰ ਵੀ ਚੀਜ਼ ਹੁੰਦੀ ਆ, ਕਈ ਵਾਰ ਉਹ ਬੋਰ ਜਿਹੜਾ ਉਹ ਪੁਰਾਣਾ ਹੁੰਦਾ ਉਹਦੇ ਚ ਸਮਾਨ ਕੱਢ ਲਿਆ ਜਾਂਦਾ, ਉਹ ਟੋਆ ਖਾਲੀ ਛੱਡ ਦਿੱਤਾ ਜਾਂਦਾ, ਕਈ ਵਾਰ ਇਹ ਵੀ ਹੁੰਦਾ ਬਹੁਤ ਥਾਵਾਂ ਤੇ ਇੱਥੇ। ਹਾਂਜੀ, ਨਵਾਂ ਬੋਰ ਕਰਕੇ ਛੱਡਿਆ ਫਿਰ ਤਾਂ ਉਹਨਾਂ ਦੀ ਰਿਸਪੌਂਸਿਬਿਲਿਟੀ ਹੋਣੀ ਚਾਹੀਦੀ ਆ, ਜਿਹੜਾ ਬੰਦੇ ਨੇ ਦੇਖੋ ਰਿਸਪੌਂਸਿਬਿਲਿਟੀ ਜਿਹੜਾ ਹੁਣ ਇੱਥੇ ਮਿਸਤਰੀ ਆਪਣੇ ਘਰ ਚ ਆਪਾਂ ਮਿਸਤਰੀ ਬੁਲਾਇਆ ਵਾ, ਆਪਾਂ ਬੋਰ ਕਰਾ ਲਿਆ, ਇਹ ਹੁਣ ਮੰਨ ਲਓ ਆਪਣੀ ਹੈਗੇ ਨਾ ਕਿ ਆਪਾਂ ਬੋਰ ਚੱਲਦਾ ਕਰਾਉਣਾ, ਜਾਂ ਉਹਨਾਂ ਨੂੰ ਕਹਿਣਾ ਕਿ ਇੱਥੇ ਰੋਕ ਦਿਓ ਕੰਮ, ਇੱਥੇ ਰੋਕ ਦਿਓ, ਉਹ ਤਾਂ ਵੱਧ ਤੋਂ ਵੱਧ ਤੁਹਾਨੂੰ ਕਹਿ ਸਕਦੇ ਭਾਈ ਢੱਕ ਦਿਓ। ਹੁਣ ਉਹਨਾਂ ਨੂੰ ਆਪਾਂ ਜ਼ਿੰਮੇਵਾਰ ਤੇ ਨਹੀਂ ਨਾ ਮੰਨ ਸਕਦੇ। ਜੇ ਘਰ ਦੇ ਵਿੱਚ ਆਪਾਂ ਬੋਰ ਕਰਾਇਆ, ਖੇਤ ਦੇ ਵਿੱਚ ਆਪਾਂ
ਬੋਰ ਕਰਾਇਆ ਤਾਂ ਪਹਿਲੀ ਜ਼ਿੰਮੇਵਾਰੀ ਆਪਣੀ ਬਣਦੀ ਆ ਮਿਸਤਰੀ ਨੂੰ ਆਪਾਂ ਕਹੀਏ ਭਾਈ ਇਹਦਾ ਬੰਦੋਬਸਤ ਕਰ ਜਾ। ਪਰ ਉਹ ਬੋਰ ਹੁਣ ਜਿਹੜਾ ਉਹਦੇ ਉੱਤੇ ਗੱਟਾ ਵਲੇਟਿਆ ਹੋਇਆ ਉਹ ਅੱਜ ਦਾ ਬੋਰ ਹੈ ਨਹੀਂਗਾ, ਕਿਉਂਕਿ ਗਲਿਆ ਗੱਟਾ। ਮੈਂ ਤੁਹਾਨੂੰ ਦੱਸਿਆ ਕਿ ਗੱਟਾ ਗਲਿਆ ਪਿਆ ਸੀਗਾ, ਉਹ ਉਸੇ ਤਰ੍ਹਾਂ ਤੁਸੀਂ ਵੇਖ ਸਕਦੇ ਹੋ। ਸੋ ਇਹਦੇ ਚ ਮੇਰੇ ਖਿਆਲ ਦੇ ਨਾਲ ਸਾਨੂੰ ਕਹਿਣ ਚ ਕੋਈ ਗਰੇਜ਼ ਨਹੀਂ ਹੈ, ਔਰ ਕਰਨਾ ਵੀ ਨਹੀਂ ਚਾਹੀਦਾ ਕਿ ਏਦਾਂ ਦੀਆਂ ਜ਼ਿੰਮੇਵਾਰੀਆਂ ਸਾਨੂੰ ਆਪਣੇ ਆਪ ਵੀ ਨਿਭਾਉਣੀਆਂ ਚਾਹੀਦੀਆਂ। ਜੀ 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 ਬਿਲਕੁਲ। ਜੇ ਇੰਨਾ ਚਿਰ ਤੁਸੀਂ ਉਸ ਨੂੰ ਖਾਲੀ ਹੀ ਰੱਖਣਾ, ਜੇ ਉਹਦਾ ਕੁਝ ਕਰਨਾ ਨਹੀਂ ਆ, ਫਿਰ ਢੱਕਣ ਦੀ ਜ਼ਿੰਮੇਵਾਰੀ ਵੀ ਜਿਹੜੀ ਨਾਲ ਹੀ ਆ। ਤੇ ਜੇ ਉਦੋਂ ਬੋਰ ਕਰਾ ਰਹੇ ਹੋ ਤੇ ਜੇ ਐਕਚੁਅਲ ਦੇ ਵਿੱਚ ਤੁਸੀਂ ਇਦਾਂ ਰੱਖਣਾ ਤੇ ਉਦੋਂ ਉਹਨੂੰ ਕਹਿ ਦਿਓ, ਕੀ ਪਤਾ ਉਦੋਂ ਕੀ ਪਰਿਵਾਰ ਵਾਲੇ ਨੇ ਸੋਚਿਆ ਤੇ ਕੀ। ਕਿਉਂਕਿ ਗੱਟਾ ਸੱਜਰਾ ਹੋਵੇ ਨਹੀਂ ਗਲਦਾ, ਜੇ ਗੱਟਾ ਸੱਜਰਾ ਹੋਊਗਾ ਨਹੀਂ ਗਲਦਾ। ਗੱਟਾ ਗਲਿਆ ਹੀ ਤਾਂ ਹੋਊਗਾ ਨਾ ਜੇ ਪੁਰਾਣਾ ਹੈ। ਇੰਨਾ ਚਿਰ ਜੇ ਉਹ ਪੁਰਾਣਾ ਛੱਡੀ ਰੱਖਿਆ ਤਾਂ ਫਿਰ ਇਹਦੇ ਚ ਕਿਤੇ ਨਾ ਕਿਤੇ ਅਣਗਹਿਲੀ ਆ। ਆਪਾਂ ਨੂੰ ਹਰੇਕ ਚੀਜ਼ ਕਿਸੇ ਤੇ ਨਹੀਂ ਸੁੱਟਣੀ ਚਾਹੀਦੀ, ਸਾਨੂੰ ਆਪ ਵੀ ਵੇਖਣਾ ਚਾਹੀਦਾ। ਮੈਂ ਤੁਹਾਨੂੰ ਕਈ ਘਟਨਾਵਾਂ, ਮੈਂ ਅੱਗੇ ਇੱਕ ਘਟਨਾ ਦਾ ਹੋਰ ਜ਼ਿਕਰ ਕਰ ਦਿੰਦਾ। ਇੱਥੇ ਨਰਮਾ ਚੁਗਦੇ ਆ, ਇੱਕ ਵਾਰੀ ਸਾਡੇ ਇੱਥੇ ਲਾਗੇ ਝੱਲੀ ਨਹੀਂ ਬਣਾ ਦਿੰਦੇ ਜਵਾਕਾਂ ਦੀ, ਇਹਦੇ ਚ ਜਵਾਕ ਪਾ ਕੇ ਤੇ ਜਿਹੜੀ ਮਾਂ ਸੀਗੀ ਉਹ ਨਰਮਾ ਚੁਗਦੀ ਦੂਰ ਨਿਕਲ ਗਈ ਤੇ ਉਹ ਬੱਚੇ ਨੂੰ ਕੁੱਤਾ ਖਾ ਗਏ ਸੀ, ਕੁੱਤੇ ਖਾ ਗਏ। ਹੁਣ ਇਹਦੇ ਵਿੱਚ ਆਪਾਂ ਹੁਣ ਦੇਖੋ ਕੁੱਤਿਆਂ ਦੇ ਥੋੜੀ ਸੁੱਟ ਸਕਦੇ ਵੀ, ਹਾਂ ਸਰਕਾਰ ਤੇ ਥੋੜੀ ਕਹਿ ਸਕਦੇ ਕਿ ਭਾਈ ਤੁਸੀਂ ਹੁਣ ਇਕੱਲੇ ਬੱਚੇ ਦਾ ਵੀ ਖਿਆਲ ਰੱਖੋ, ਕਿਉਂਕਿ ਆਪਾਂ ਨੂੰ ਦੇਖਣਾ ਚਾਹੀਦਾ ਕਿ ਅਸੀਂ ਕਿੰਨੀ ਦੂਰ ਜਾ ਰਹੇ ਹਾਂ ਬੱਚੇ ਨੂੰ ਛੱਡ ਕੇ। ਬੱਚਾ ਥੋੜੀ ਆਪਦੇ ਮੂੰਹ ਚੀਕਾ ਮਾਰੂਗਾ, ਕੁੱਕਾ ਮਾਰੂਗਾ, ਮਾਸੂਮ ਬੱਚਾ ਤੇ ਬੋਲਣ ਜੋਗਾ ਵੀ ਹੈ ਨਹੀਂਗਾ। ਜੀ ਜੀ ਬਿਲਕੁਲ। ਜ਼ਿੰਮੇਵਾਰੀ ਲਓਗੇ ਤਾਂ ਹੀ ਜਿਹੜੀਆਂ ਆ ਉਹ ਹੋਣਗੀਆਂ ਸਮੱਸਿਆਵਾਂ ਹੱਲ। ਹਰ ਇੱਕ ਚੀਜ਼ ਜਿਹੜੀ ਆ ਜੇ ਤੁਸੀਂ ਕਹੋ ਵੀ ਕੋਈ ਆ ਕੇ ਤੁਹਾਡੇ ਲਈ ਕਰੂਗਾ, ਫਿਰ ਤਾਂ ਜਿਹੜਾ ਉਹ ਮੁਸ਼ਕਿਲ ਹੀ ਆ। ਅਤੇ ਨਾਲੇ ਜੇ ਪਰਿਵਾਰ ਵਾਲੇ ਉਹਦੇ 'ਤੇ ਆਪ ਖੁਦ ਵੀ ਕੁਛ ਗੱਟਾ ਆਪ ਰੱਖ ਸਕਦੇ ਸੀ ਤਾਂ ਮਿਸਤਰੀ ਨੂੰ ਇਹਦੇ ਉੱਤੇ ਕਹਿਣ ਦੀ ਜ਼ਰੂਰਤ ਨਹੀਂ। ਕੀ ਪਤਾ ਲਾ ਕੇ ਗਿਆ ਹੋਵੇ, ਉਹਨਾਂ ਨੇ ਆਪ ਚੱਕ ਲਿਆ ਹੋਵੇ। ਸੋ ਆਪਾਂ ਨੂੰ ਸਿਚੁਏਸ਼ਨ ਦਾ ਪਤਾ ਵੀ ਨਹੀਂ ਆ ਵੀ ਉੱਥੇ ਉਹਨਾਂ ਨੇ ਕੀ ਕੁਛ ਕਰਕੇ। ਉਹੀ ਗੱਲ ਹੈ ਨਾ, ਆਪਾਂ ਤੇ ਅਖਬਾਰੀ ਰਿਪੋਰਟਾਂ ਜੋ ਆਉਂਦੀਆਂ ਕਿਉਂਕਿ ਉਹ ਤਸਵੀਰ ਸਾਫ਼ ਹੀ ਦੀਦੀ ਪਈ ਆ ਕਿ ਗੱਟੇ ਦੇ ਵਿੱਚੋਂ ਵਗ ਗਿਆ ਬੱਚਾ। ਔਰ ਇੱਕ ਅਖਬਾਰ ਨੇ ਉਸ ਗਰਾਊਂਡ ਜ਼ੀਰੋ ਤੋਂ ਜਿਹੜੀ ਰਿਪੋਰਟ ਕੀਤੀ ਆ, ਉਹ ਕਹਿੰਦੇ ਕਿ ਗੱਟਾ ਗਲਿਆ ਪਿਆ ਸੀਗਾ। ਤੇ ਗੱਟਾ ਤਦ ਹੀ ਗਲਦਾ ਜੇ ਉਹ ਪੁਰਾਣਾ ਹੋਊਗਾ, ਕਿਉਂਕਿ ਇਹ ਜਿਹੜਾ ਹੁੰਦਾ ਨਾ ਪਤਾ ਨਹੀਂ ਕਾਹਦਾ ਬਣਦਾ, ਇਹ ਜ਼ਿਆਦਾ ਧੁੱਪ ਪੈ ਜਾਵੇ, ਮਤਲਬ ਕਿ ਮਹੀਨਾ ਖੰਡ ਜਾਂ 2-3 ਮਹੀਨੇ ਤੱਕ ਪਿਆ ਰਹੇ ਨਾ ਧੁੱਪ ਚ, ਉਦਾਂ ਹੀ ਇਹ ਗਲ ਜਾਂਦਾ। ਜੀ ਜੀ ਬਿਲਕੁਲ। ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਬੜੀ ਮਿਹਰਬਾਨੀ। ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਰੋਤਿਆਂ ਦੇ ਸਵਾਲਾਂ ਦੀ ਜਾਣਕਾਰੀ ਦਿੱਤੀ, ਸਵਾਲਾਂ ਦੇ ਜਵਾਬ ਦਿੱਤੇ, ਬੜੀ ਮਿਹਰਬਾਨੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਹਾਡਾ ਸਾਰਿਆਂ ਦਾ ਸਾਂਝਾ ਪੰਜਾਬੀ ਰੇਡੀਓ USA।